ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਵਿਸ਼ੇ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਜੋੜ ਲੈਣੇ ਰਾਜਕਰਮਵੀਰ ਸਿੰਘ ਜੀ ਨੂੰ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਵਧਾਂਗੇ ਮਸਲੇ ਵੱਲ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸਰੋਤਿਆਂ ਤੇ YouTube ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਜਿੱਦਾਂ ਪ੍ਰਵੀਨ ਜੀ ਨੇ ਦੱਸਿਆ, ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਹਾਂ, ਚਾਹੇ ਕਿਸੇ ਦਿਨ ਇੰਟਰਵਿਊ ਦਾ ਦਿਨ ਹੋਵੇ ਤੇ ਚਾਹੇ ਆਪਾਂ ਫਾਰਮਿੰਗ ਦੇ ਨਾਲ ਸੰਬੰਧਿਤ ਗੱਲਬਾਤ ਕਰ ਰਹੀਏ ਹੋਈਏ। ਸੋ ਉਸ ਦੇ ਨਾਲ ਪੰਜਾਬ ਦੇ ਇੱਥੋਂ ਦੇ ਸਮਾਜਿਕ ਪੋਲੀਟੀਕਲ ਮੁੱਦਿਆਂ ਨੂੰ ਵੀ ਆਪਾਂ ਛੂਹਦੇ ਹਾਂ। ਤੁਹਾਡੇ ਵਿਚਾਰ ਜਿਹੜੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਲਈਦੇ ਆ। ਸੋ ਤੁਸੀਂ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰਾਂ ਦੇ ਨਾਲ ਸਾਂਝ ਜਿਹੜੀ ਉਹ ਪਾ ਸਕਦੇ ਹੁੰਦੇ ਆ। ਕਾਲ ਕਰਨ ਲਈ ਸਟੂਡੀਓ ਦਾ ਨੰਬਰ ਰਹਿੰਦਾ ਹੈ ਜੀ 408 272 5200। ਤੇ ਪ੍ਰਵੀਨ ਜੀ, ਆਪਾਂ ਅੱਜ ਦੇ ਜਿਹੜੇ ਜੀ ਗੱਲਬਾਤ ਵੱਲ ਨੂੰ ਜੇ ਵਧੀਏ, ਅੱਜ ਦੇ ਜਿਹੜੇ ਟੌਪਿਕ ਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਜਾਣੂ ਕਰਵਾਈਏ ਤਾਂ ਕੱਲ੍ਹ ਤੋਂ ਕੈਲੀਫੋਰਨੀਆ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ ਤੇ ਆਪਣੇ ਜਿਹੜੇ ਗਵਾਂਢੀ ਦੋ ਮੁਲਕ ਨੇ, ਕੈਨੇਡਾ ਤੇ ਮੈਕਸੀਕੋ ਦੇ ਵਿੱਚ, ਟਰੱਕਿੰਗ ਦੇ ਲਈ 72 ਘੰਟੇ ਦੀ ਜਿਹੜੀ ਰੋਡ ਚੈੱਕ ਆ CBSA ਦੇ ਦੁਆਰਾ ਉਹ ਸ਼ੁਰੂ ਕੀਤੀ ਗਈ ਆ। ਹਰ ਸਾਲ ਇਹ ਈਅਰਲੀ ਜਿਹੜਾ ਰੋਡ ਚੈੱਕ 72 ਘੰਟੇ ਦੇ ਲਈ ਕੀਤੀ ਜਾਂਦੀ ਆ। ਇਸ ਦੇ ਨਾਲ ਇਹ ਕੀਤਾ ਜਾਂਦਾ ਹੈ ਵੀ ਜਿਹੜੇ ਰੋਡ ਦੇ ਉੱਤੇ ਚੱਲ ਰਹੇ ਕਮਰਸ਼ੀਅਲ ਟਰੱਕਸ ਹੋ ਗਏ, ਬੱਸਿਸ ਹੋ ਗਈਆਂ, ਉਹ ਸਾਰੀਆਂ ਕੀ ਸੇਫਟੀ ਪ੍ਰੀਕਾਸ਼ਨਸ ਜਿੱਦਾਂ ਦੇ ਉਹਨਾਂ ਦੇ ਕਾਗਜ਼ ਪੱਤਰ ਹੁੰਦੇ ਆ, ਉਹ ਇਨਸਪੈਕਸ਼ਨਸ ਦੇ ਵਿੱਚ ਪਾਸ ਹੁੰਦੇ ਆ, ਉਹ ਠੀਕ ਚੱਲ ਰਹੇ ਆ ਕਿ ਨਹੀਂ। ਇਹ ਵੀ ਮੈਂ ਨਾ ਪ੍ਰਵੀਨ ਜੀ ਬੜੀ ਚੰਗੀ ਗੱਲ ਹੈ ਦੱਸ ਕੇ ਜਿਹੜਾ ਉਹ ਕਰਦੇ ਨੇ ਵੀ ਅਸੀਂ ਆਹ 3 ਦਿਨ ਕਈ ਮਹੀਨੇ ਪਹਿਲਾਂ ਦੱਸ ਦਿੰਦੇ ਆ ਵੀ ਅਸੀਂ ਆਹ 3 ਦਿਨ ਪੂਰੇ ਜਿਹੜੇ ਜੀ ਨੈਸ਼ਨਲ ਪੱਧਰ ਦੇ ਉੱਤੇ ਪੂਰੇ ਜਿਹੜੇ ਆ ਉਹ ਉਸ ਦੇ ਵਿੱਚ ਆਪਾਂ ਟੈਸਟਿੰਗ ਤੁਹਾਡੀ ਜਿਹੜੀ ਇਨਸਪੈਕਸ਼ਨਸ ਜਿਹੜੀਆਂ ਆ ਉਹ ਕਰਨੀਆਂ ਹੈਗੀਆਂ ਆ। ਸੋ ਇਸ ਵਾਰ ਵੀ ਇਹ ਇਨਸਪੈਕਸ਼ਨ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਸੋ ਕੱਲ ਤੋਂ ਸ਼ੁਰੂ ਹੋਈ ਸੀ, ਅੱਜ ਜਿਹੜਾ ਦੂਸਰਾ ਦਿਨ ਆ ਤੇ ਕੱਲ ਨੂੰ ਇਸ ਦਾ ਅਖੀਰ ਹੋਣਾ ਆ 19 ਮਈ ਵਾਲੇ ਦਿਨ। ਅੱਜ ਅਸੀਂ ਆਪਣੇ ਸਰੋਤਿਆਂ ਤੋਂ ਇਸ ਜਿਹੜੀਆਂ 72 ਆਵਰ ਰੋਡ ਚੈੱਕ ਹੁੰਦੀ ਆ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਿੱਦਾਂ ਦੇ ਤੁਹਾਡੇ ਤਜਰਬੇ ਜਿਹੜੇ ਆ ਇਹਨਾਂ ਇਨਸਪੈਕਸ਼ਨਸ ਦੇ ਬਾਬਤ ਜਿਹੜੇ ਉਹ ਰਹਿੰਦੇ ਆ, ਕਿੱਦਾਂ ਦੇ ਰਹੇ ਆ? ਕੀ ਇਸ ਵਾਰ ਤੁਹਾਡੀ ਇਨਸਪੈਕਸ਼ਨ ਹੋ ਚੁੱਕੀ ਆ, ਹੋਈ ਆ, ਤੇ ਕਿੱਦਾਂ ਆ ਉਹ ਨਰਮੀ ਨਾਲ ਪੇਸ਼ ਆਉਂਦੇ ਆ, ਗਰਮੀ ਨਾਲ ਪੇਸ਼ ਆਉਂਦੇ ਆ, ਕਿੱਦਾਂ ਦਾ ਜਿਹੜਾ ਉਹ ਰਹਿੰਦਾ ਆ ਤੇ ਕਿੱਦਾਂ ਦੀਆਂ ਚੀਜ਼ਾਂ ਦੇ ਉੱਤੇ ਉਹਨਾਂ ਦਾ ਜ਼ਿਆਦਾ ਤਰਜੀਹ ਜਿਹੜੀ ਉਹ ਰਹਿੰਦੀ ਹੈ ਇਹਨਾਂ ਇਨਸਪੈਕਸ਼ਨਸ ਦੇ ਦੌਰਾਨ। ਸੋ ਜ਼ਰੂਰ ਅਸੀਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਵੀ ਆਓ ਸਾਂਝੀ ਸਾਥ ਦੇ ਵਿੱਚ ਨਾਲ ਜੁੜ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਇਸ ਚੀਜ਼ ਦੇ ਪ੍ਰਤੀ ਜਿਹੜੇ ਆ ਉਹ ਗੱਲਬਾਤ ਆ ਉਹ ਸਾਂਝੀ ਕਰੋ, ਆਪਣੇ ਵਿਚਾਰ ਜਿਹੜੇ ਆ ਉਹ ਸਾਂਝੀ ਕਰੋ। ਇਸ ਵਾਰ ਇਹਨਾਂ ਨੇ ਜਿਹੜੇ ਵੀਲ ਦੇ ਐਂਡ ਆ ਉਸ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਆ ਉਹ ਦੇਣਾ ਸੀ, ਉਸ ਦੇ ਉੱਤੇ ਇਹਨਾਂ ਨੇ ਨਜ਼ਰ ਰੱਖਣੀ ਸੀ, ਉਸ ਦੇ ਬਾਬਤ ਜ਼ਿਆਦਾ ਜਿਹੜੀ ਆ ਇਹਨਾਂ ਨੇ ਚੈਕਿੰਗ ਕਰਨੀਆਂ ਸੀਗੀਆਂ। ਹਾਂਜੀ ਰਾਜ ਜੀ, ਬਿਲਕੁਲ। ਔਰ ਨਾਲੋਂ ਨਾਲ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਚੱਲੀਏ ਵੀ ਤੁਹਾਡਾ, ਕਿਉਂਕਿ ਟਰੱਕਿੰਗ ਦੇ ਨਾਲ ਪੁਰਾਣੇ ਸਾਡੇ ਸਰੋਤੇ ਜਿਹੜੇ ਜੁੜੇ ਹੋਏ ਆ, ਤੁਹਾਡੇ ਤਜਰਬੇ ਪਹਿਲਾਂ ਦੇ ਕਿਹੋ ਜਿਹੇ ਆ ਤੇ ਇਸ ਵਾਰ ਦੀਆਂ ਤੁਹਾਡੀਆਂ ਤਿਆਰੀਆਂ ਕੀ ਨੇ? ਕੀ ਕੁਛ ਹੋਰ ਹੁੰਦਾ ਜਿਹੜਾ ਮੀਡੀਆ ਦੇ ਵਿੱਚ ਨਹੀਂ ਆ ਸਕਿਆ ਜਾਂ ਮੀਡੀਆ ਦੇ ਵਿੱਚ ਘੱਟ ਆਉਂਦਾ ਹੈ ਇਸੇ ਦਰਮਿਆਨ ਜਿਹੜੀਆਂ ਚੈਕਿੰਗਸ ਹੁੰਦੀਆਂ ਨੇ? ਤਾਂ ਇਹਦੀ ਬਾਬਤ ਤੁਸੀਂ ਆਪਣਾ ਰਾਏ ਤਾਂ ਆਪਣੇ ਤਜਰਬੇ ਜਿਹੜੇ ਸਾਡੇ ਨਾਲ ਸਾਂਝੇ ਜ਼ਰੂਰ ਕਰੋ। ਔਰ ਮੇਰੇ ਖਿਆਲ ਦੇ ਨਾਲ ਇਹ ਇੱਕ ਚੰਗਾ ਉਪਰਾਲਾ ਵੀ ਕਹਿ ਸਕਦੇ ਹਾਂ ਰਾਜ ਜੀ, ਕਿਉਂਕਿ ਸੇਫਟੀ ਦੇ ਹਿਸਾਬ ਦੇ ਨਾਲ ਜਾਂ ਕੰਟਰੋਲ ਦੇ ਹਿਸਾਬ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਚੈਕਿੰਗਸ ਨੇ ਉਹ ਬਿਹਤਰ ਕਰਦੀਆਂ ਨੇ ਤੁਹਾਡੀ ਟਰਾਂਸਪੋਰਟੇਸ਼ਨ ਨੂੰ, ਤੁਹਾਡੇ ਵਹੀਕਲਸ ਔਨ ਦੀ ਰੋਡ ਜਿਹੜਾ ਪ੍ਰੋਸੈਸ ਆ ਉਹਨਾਂ ਚੀਜ਼ਾਂ ਨੂੰ। ਤਾਂ ਇਹ ਚੀਜ਼ਾਂ ਨਾਲੋਂ ਨਾਲ ਸਾਨੂੰ ਇਹ ਜ਼ਰੂਰ ਦੱਸੋ ਵੀ ਜਿਹੜੀਆਂ ਚੈਕਿੰਗਸ ਹੁੰਦੀਆਂ ਨੇ ਕੀ ਸਿਰਫ ਟਰੱਕ ਦੀਆਂ ਹੁੰਦੀਆਂ ਨੇ ਜਾਂ ਡਰਾਈਵਰ ਦੀ ਸਕਿੱਲਸ ਵਗੈਰਾ ਦੀਆਂ ਵੀ ਹੁੰਦੀਆਂ ਨੇ? ਕੁਛ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਕੁਛ ਚੀਜ਼ਾਂ ਤਾਂ ਪੜ੍ਹੀਆਂ ਨੇ ਮਤਲਬ ਰਿਪੋਰਟਸ ਦੇ ਵਿੱਚ ਕਿ ਇਸ ਤਰ੍ਹਾਂ ਦੀ ਚੈਕਿੰਗ ਹੈ, ਇਸ ਤਰ੍ਹਾਂ ਦੀ ਚੈਕਿੰਗ ਆ, ਜਾਂ ਹੋਰ ਕੀ ਨਵਾਂ ਹੈ, ਜਾਂ ਰੂਲਸ ਜਦੋਂ ਬਦਲਦੇ ਨੇ ਉਦੋਂ ਕੀ ਕੁਛ ਨਵੀਆਂ ਖੱਜਲ ਖੁਆਰੀਆਂ, ਕਿਉਂਕਿ ਕਈ ਵਾਰੀ ਕੁਛ ਡਾਕੂਮੈਂਟੇਸ਼ਨ ਦੇ ਵਿੱਚ ਐਡ ਆਨ ਹੋ ਜਾਂਦੀਆਂ ਚੀਜ਼ਾਂ, ਤਾਂ ਉਹਦੀ ਬਾਬਤ ਜ਼ਰੂਰ। ਪਰ ਅੱਜ ਇੱਕ ਰਿਪੋਰਟ ਜਿਹੜੀ ਆ ਉਹ ਮੈਂ ਜ਼ਰੂਰ ਕੋਟ ਕਰਨੀ ਚਾਹੁੰਦਾ ਜੀ। ਵਾਂ। ਜਿਹੜੀ 3 ਡੇਜ਼ ਦੀ ਇਹ ਚੈਕਿੰਗ ਆ ਉਹਦੀ ਬਾਬਤ CNBC ਨੇ ਇਹ ਸ਼ਾਇਆ ਕੀਤੀ ਸੀਗੀ। ਉਹ ਕਹਿੰਦੇ ਵੀ ਜਿਹੜਾ 2005 ਤੋਂ ਬਾਅਦ ਇਹ ਪਹਿਲਾ ਸਾਲ ਸੀਗਾ, ਲੰਘਿਆ ਸਾਲ ਜਿਹੜਾ, ਜਦੋਂ ਸੜਕ ਹਾਦਸੇ ਜ਼ਿਆਦਾ ਹੋਏ ਨੇ ਤੇ ਮੌਤਾਂ ਵੀ ਜ਼ਿਆਦਾ ਹੋਈਆਂ ਨੇ। ਫੈਡਰਲ ਵਹੀਕਲ ਸੇਫਟੀ ਅਫੀਸ਼ੀਅਲਸ ਦਾ ਇਹ ਕਹਿਣਾ, ਇਹਨਾਂ ਨੇ ਕੋਟ ਕੀਤੀ ਹੈ ਰਿਪੋਰਟ।
ਤੇ ਨਾਲੋਂ ਨਾਲ ਇਹ ਜਿਹੜੀ ਆ ਇਹ ਕਹਿੰਦੀ ਹੈ ਕਿ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਡਿਵੀਜ਼ਨ ਆਫ ਦੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਉਹਨਾਂ ਨੇ ਐਸਟੀਮੇਟ ਕੀਤਾ ਕਿ 43,000 ਬੰਦਾ ਜਿਹੜਾ ਵਾ ਉਹ 2021 ਦੇ ਵਿੱਚ ਜਿਹੜੇ ਸੜਕ ਹਾਦਸੇ ਹੋਏ ਆ ਉਹਨਾਂ ਦੇ ਵਿੱਚ ਮਾਰਿਆ ਗਿਆ। 38,824 ਜਿਹੜੀਆਂ ਨੇ ਫੈਟੈਲਿਟੀਜ਼ ਹੋਈਆਂ ਸੀਗੀਆਂ, ਉਹ ਹੋਈਆਂ ਸੀਗੀਆਂ 2020 ਦੇ ਵਿੱਚ। ਤੇ ਜਿਹੜੇ ਇਹ ਆંકੜੇ ਆ ਉਹ ਡਰਾਉਂਦੇ ਆ, ਤੇ ਉਹ ਕਹਿੰਦੇ ਕਿ ਹੁਣ ਜਿਹੜਾ ਇਹ ਮਹਿਕਮਾ ਵਾ ਉਹ ਚਿੰਤਤ ਹੋਇਆ ਕਿ ਕੀ ਚੱਕਰ ਹੈ ਕਿ 2005 ਤੋਂ ਬਾਅਦ ਇਹ ਜਿਹੜੀਆਂ ਡੈਥਸ ਨੇ ਇੰਨੀਆਂ ਵੱਧ ਗਈਆਂ ਨੇ, ਔਰ ਖਾਸ ਕਰਕੇ ਕਈ ਥਾਈਂ ਲਾਅ ਵਾਇਲੇਸ਼ਨ ਹੋਈ ਹੈ। ਤੇ ਕਈ ਵਾਰੀ ਉਹ ਕਹਿੰਦੇ ਕਿ ਜਦੋਂ ਚੀਜ਼ਾਂ ਵਾਪਰ ਜਾਂਦੀਆਂ ਨੇ, ਜਿਹੜੇ ਡਰਾਈਵਰਸ ਨੇ ਉਹ ਭੱਜ ਜਾਂਦੇ ਨੇ, ਜਾਂ ਇਹੋ ਜਿਹੀਆਂ ਚੀਜ਼ਾਂ ਦਾ ਵੀ ਪੁਲਿਸ ਨੂੰ ਸਾਹਮਣਾ ਕਰਨਾ ਪਿਆ, ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋ ਨਹੀਂ ਸਕੀ। ਤਾਂ ਜੀ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਰਾਜ ਜੀ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ, ਆਓ ਜਾਣਦੇ ਉਹਨਾਂ ਦੀ ਰਾਏ ਨੂੰ ਵੀ ਵਿੱਚ ਸ਼ਾਮਲ ਕਰ ਲੈਂਦੇ, ਤੇ ਨਾਲੋਂ ਨਾਲ ਫਿਰ ਸਾਡੇ ਦਰਸ਼ਕਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ ਚੱਲਾਂਗੇ। ਜੀ ਜੀ ਹਾਂਜੀ, ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਜੀ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ ਰਾਜਕਨਵੀਰ ਸਿੰਘ ਜੀ, ਤੇ ਸਤਿ ਬਹੁਤ ਸ਼੍ਰੀ ਅਕਾਲ ਜੀ। ਵਧੀਆ ਜਿਹੜਾ ਤੁਹਾਡਾ ਸ਼ੋਅ ਹੈਗਾ। ਤੇ ਮੈਂ ਕਾਲ ਤਾਂ ਨਹੀਂ ਕਰਨੀ ਸੀ, ਪਰ ਕਾਲ ਇਸ ਕਰਕੇ ਕਰਨੀ ਪਈ ਕਿਉਂਕਿ ਪਿਛਲੇ 2 ਦਿਨਾਂ 'ਚ ਸਾਡੇ ਰੇਡੀਓ ਸਟੇਸ਼ਨ ਤੇ ਕਾਫੀ ਕਾਲਸ ਆਈਆਂ ਟਰੱਕਰਸ ਦੀਆਂ। ਕਹਿੰਦੇ ਜੀ ਭਾਜੀ ਕਿਹੜੇ ਦਿਨ DOT ਨੇ ਇੰਸਪੈਕਸ਼ਨ ਕਰਨੀ ਆ, ਤੇ ਮੈਂ ਆਪਾਂ ਅਨਾਊਂਸ ਤਾਂ ਕੀਤਾ ਸੀ ਵਿਆਹ ਹੈਗਾ, ਕਾਰਨ ਕੀ? ਨਹੀਂ ਜੀ ਅਸੀਂ ਤਾਂ ਛੁੱਟੀਆਂ ਲੈ ਲਈਆਂ, ਅਸੀਂ ਜਾਣਾ ਹੀ ਨਹੀਂ ਹੈ। ਦੇਖੋ ਕਿੰਨੀ ਮਾੜੀ ਗੱਲ ਆ। ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, NHTSA ਜਿਹੜੀ ਇੱਕ ਫੈਡਰਲ ਸੇਫਟੀ ਵਾਚਡੌਗ ਆ, ਹਾਂਜੀ ਉਹਨਾਂ ਨੇ ਇਹ ਦੱਸਿਆ ਕਿ ਮੋਟਰ ਵਹੀਕਲ ਟ੍ਰੈਫਿਕ ਕ੍ਰੈਸ਼ਿਸ 42,915 ਹੋਏ ਆ ਪਿਛਲੇ ਸਾਲ 2021, ਜਦੋਂ ਕਿ ਟ੍ਰੈਫਿਕ ਬੜਾ ਘੱਟ ਸੀਗਾ। ਜੀ ਤੇ ਟਰੱਕਾਂ ਦੇ ਐਕਸੀਡੈਂਟ ਸਨ 2021 ਚ 10.5% ਇਨਕਰੀਜ਼ ਹੋਏ ਆ, ਸੌਰੀ 13% ਇਨਕਰੀਜ਼ ਹੋਏ ਆ। ਜੀ ਤੇ ਜਦ ਕਿ ਜਿਹੜਾ ਟ੍ਰੈਫਿਕ ਸੀਗਾ 2021 ਚ ਬਹੁਤ ਘੱਟ ਸੀਗਾ, ਜੀ ਕਿਉਂਕਿ ਕਰੋਨਾ ਕਰਕੇ ਲੋਕ ਕੰਮਾਂ ਤੇ ਤਾਂ ਜਾਂਦੇ ਨਹੀਂ ਸੀ, ਘਰਾਂ ਤੋਂ ਬਹੁਤੇ ਕੰਮ ਕਰਦੇ ਸੀ। ਸੋ ਅੱਜ ਇੱਕ ਹੋਰ ਵੀ ਹੁਣੇ ਲੇਟੈਸਟ ਖਬਰ ਕੈਨੇਡਾ ਤੋਂ ਆ ਰਹੀ ਆ ਵੀ ਉੱਥੇ 6 ਪੰਜਾਬੀ, ਜਿਨ੍ਹਾਂ 'ਚ 2 ਪਾਕਿਸਤਾਨੀ ਮੂਲ ਦੇ ਆ ਤੇ 4 ਆਪਣੇ ਪੰਜਾਬੀ ਆ, ਉਹਨਾਂ ਨੂੰ ਉੱਥੇ ਦੀ ਸਰਕਾਰ ਨੇ ਅਰੈਸਟ ਕੀਤਾ ਵੀ 200 ਤੋਂ ਵੱਧ ਲੋਕਾਂ ਨੂੰ ਹੇਰਾਫੇਰੀ ਨਾਲ ਟਰੱਕਿੰਗ ਦੇ ਲਾਇਸੈਂਸ ਲੈ ਕੇ ਦਿੱਤੇ ਸੀ। ਸੋ ਜਦੋਂ ਹੁਣ ਇਦਾਂ ਦੇ ਲਾਇਸੈਂਸ ਲੈਣੇ ਆ, ਤੇ ਜਦੋਂ ਹੁਣ ਜਿਹੜੀ ਗਵਰਨਮੈਂਟ ਆ ਉਹ ਤਾਂ ਆਪਣੀ ਡਿਊਟੀ ਕਰ ਰਹੀ ਆ ਵੀ ਭਾਈ ਅਸੀਂ ਇੰਸਪੈਕਸ਼ਨ ਕਰਨੀ ਆ, ਤੇ ਉਹ ਤੁਸੀਂ ਜਾਣਾ ਨਹੀਂ, ਠੀਕ ਹੈ ਕਿ ਨਹੀਂ? ਫਿਰ ਤਾਂ ਪ੍ਰੋਬਲਮ ਹੋਣੀ ਆ। ਤੇ ਕਿਉਂਕਿ ਫਿਰ ਤਦੇ ਜ਼ਿਆਦਾ ਐਕਸੀਡੈਂਟ ਹੋਣੇ ਆ। ਤੇ ਜੇ ਹੁਣ ਜਾਓਗੇ, ਘੱਟੋ ਘੱਟ ਤੁਸੀਂ ਚੈੱਕ ਤਾਂ ਕਰੋਗੇ ਨਾ ਵੀ ਕਿਹੜੀ ਚੀਜ਼ ਮੇਰੀ ਟਰੱਕ ਦੇ ਵਿੱਚ ਮਿਸਿੰਗ ਆ, ਜਾਂ ਕਿੱਥੇ ਕੀ ਇੰਸਪੈਕਸ਼ਨ ਫੇਲ ਹੋ ਸਕਦੀ ਆ। ਜ਼ਰੂਰੀ ਥੋੜ੍ਹਾ ਕਿ ਤੁਹਾਨੂੰ ਕਿਤੇ ਅੰਦਰ ਕਰਨ ਲੱਗੇ ਆ। ਤੇ ਜੇ ਕੋਈ ਵਾਇਲੇਸ਼ਨ ਹੋ ਵੀ ਜਾਵੇ, ਤੁਹਾਨੂੰ ਪਤਾ ਲੱਗੂਗਾ, ਤਾਂ ਕਿ ਫਿਊਚਰ ਤੁਸੀਂ ਹੋਰ ਵੀ ਜ਼ਿਆਦਾ ਕੇਅਰਫੁਲ ਰਹੋਗੇ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਤੁਸੀਂ ਆਪਣਾ ਵਿਚਾਰ ਜ਼ਰੂਰ ਦੱਸਿਓ ਇਹਦੇ ਬਾਬਤ, ਤੇ ਜੇ ਤੁਹਾਡੀ ਇੰਸਪੈਕਸ਼ਨ ਹੋਈ ਆ ਤੇ ਕਿੱਦਾਂ ਰਹੀ ਆ। ਜੇ ਨਹੀਂ ਹੋਈ ਤਾਂ ਵੀ ਦੱਸਿਓ, ਤੇ ਜਿਹੜੇ ਨਹੀਂ ਗਏ ਉਹ ਵੀ ਕਾਲ ਕਰ ਸਕਦੇ ਵੀ ਭਾਈ ਮੈਂ ਕਿਉਂ ਨਹੀਂ ਗਿਆ। ਜੀ ਜੀ ਬਿਲਕੁਲ। ਇਹ ਇੱਕ ਹਰਜੋਤ ਜੀ ਜਿਹੜੀ ਤੁਸੀਂ ਗੱਲ ਆਖੀ ਆ, ਇਹ ਅਕਸਰ ਗੱਲ ਸੁਣਨ ਨੂੰ ਮਿਲਦੀ ਹੁੰਦੀ ਸੀਗੀ ਪਹਿਲੋਂ ਵੀ, ਵੀ ਜਿੰਨਾ 3 ਦਿਨਾਂ ਦੇ ਵਿੱਚ ਇਦਾਂ ਇੰਸਪੈਕਸ਼ਨ ਚੱਲਣੀ ਆ, ਕਈ ਡਰਾਈਵਰ ਘਰ ਰਹਿਣਾ ਜਿਹੜਾ ਉਹ ਪਸੰਦ ਕਰਦੇ ਆ, ਡਰਾਈਵ ਜਿਹੜਾ ਉਹ ਨਹੀਂ ਕਰਦੇ। ਸੋ ਇਹ ਇੱਕ ਮਾੜੀ ਗੱਲ ਆ। ਜੇ ਤੁਸੀਂ ਆਲ ਦਾ ਟਾਈਮ ਠੀਕ ਚੱਲ ਰਹੇ ਹੈਗੇ ਆ, ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆ, ਤੁਸੀਂ ਕਾਹਤੇ ਇਹਨਾਂ ਇੰਸਪੈਕਸ਼ਨ ਤੋਂ ਡਰੇ, ਜਾਂ ਕੀ ਕਹਿ ਲਓ ਵੀ ਜੇ ਕਹਿੰਦੇ ਆ ਵੀ ਖੱਜਲ ਖੁਆਰੀ ਹੁੰਦੀ ਆ, ਉਸ ਤੋਂ ਜਿਹੜੇ ਡਰੇ ਆ, ਉਹ ਕਿਉਂ ਤੁਸੀਂ ਨਹੀਂ ਡਰਾਈਵ ਕਰ ਰਹੇ? ਇਹ ਇੱਕ ਮਾੜੀ ਗੱਲ ਆ। ਇਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਬਾਰੇ ਖੁਦ ਇਹ ਬਿਆਨ ਕਰਦੀ ਆ ਵੀ ਰੀਜ਼ਨ ਇਸ ਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ ਆ, ਕਿ ਉਹ ਪੇਪਰ ਵਰਕ ਪੂਰਾ ਨਹੀਂ ਰੱਖਦੇ, ਜਾਂ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਇੰਸਪੈਕਸ਼ਨ ਦੇ ਵਿੱਚੋਂ ਪਾਸ ਨਹੀਂ ਹੋ ਸਕਦਾ, ਤਾਂ ਇਹ ਇਹਨਾਂ ਦਿਨਾਂ ਦੇ ਵਿੱਚ ਡਰਾਈਵ ਕਰਨਾ ਪਸੰਦ ਨਹੀਂ ਕਰਦੇ। ਇਹ ਮਾੜੀ ਗੱਲ ਆ, ਇੱਦਾਂ ਚਾਹੀਦਾ ਨਹੀਂ। ਜਿੰਨੀ ਦੇਰ ਤੱਕ ਤੁਸੀਂ ਠੀਕ ਚਲਾ ਰਹੇ ਆ, ਤੁਹਾਨੂੰ ਇਹ ਟੈਨਸ਼ਨ ਲੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਣੀ ਚਾਹੀਦੀ। ਫਿਰ ਤਾਂ ਕਾਨੂੰਨ ਤੁਹਾਡੀ ਮਦਦ ਕਰਨ ਦੇ ਲਈ ਆ, ਨਾ ਕਿ ਜਿਹੜਾ ਤੁਹਾਨੂੰ ਉਹਦੇ ਤੋਂ ਡਰਨ ਦੀ ਜਿਹੜੀ ਉਹ ਜ਼ਰੂਰਤ ਆ। ਸੋ ਜ਼ਰੂਰ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। 408 272 5200 4082725200 ਦੇ ਉੱਤੇ। ਇਹਦੇ ਵਿੱਚ ਰਾਜਕਨਵੀਰ ਸਿੰਘ ਜੀ ਇੱਕ ਹੋਰ ਮੈਂ ਐਡ ਕਰਦਾ ਜਾਵਾਂ, ਕਿਉਂਕਿ ਜਿਹੜੀ ਇਸ ਵਾਰੀ ਇੰਸਪੈਕਸ਼ਨ ਆ ਉਹ ਟਾਇਰਸ ਨੂੰ ਲੈ ਕੇ ਜਾਂਦੇ ਆ, ਜੀ ਟਾਇਰਾਂ ਨਾਲ ਸੰਬੰਧਿਤ ਆ। ਤੇ ਬਹੁਤ ਸਾਰੇ ਲੋਕਾਂ ਨੂੰ ਇਹ ਹੋਣਾ ਵੀ ਇਹ ਟਾਇਰਾਂ ਦੀ ਕਾਹਦੇ ਕਰਦੇ ਆ। ਕਹਿੰਦੇ ਜਿਹੜੇ 30% ਐਕਸੀਡੈਂਟ, ਮੋਸਟ ਕਾਮਨ ਕਾਜ਼ 30% ਐਕਸੀਡੈਂਟਸ ਦਾ ਇਹ ਆ, ਤੁਹਾਡੇ ਟਰੱਕ ਦੇ ਟਾਇਰਾਂ ਦੇ ਵਿੱਚ ਡਿਫੈਕਟ ਹੋਣਾ। ਜੀ 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 ਜੀ। ਸੋ ਦੇਖੋ ਧੰਨਵਾਦ ਜੀ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਮਿਹਰਬਾਨੀ।
ਜੀ, ਸੋ ਪਿਛਲੇ ਸਾਲ ਦੀ ਇੱਕ ਰਿਪੋਰਟ ਜਿਹੜਾ CBSA ਨੇ ਕਮਰਸ਼ੀਅਲ ਵਹੀਕਲ ਸੇਫਟੀ ਅਲਾਈਅੰਸ ਦੇ ਦੁਆਰਾ ਜਿਹੜੀ ਐਨੂਅਲ ਇਨਸਪੈਕਸ਼ਨ ਕੀਤੀ ਜਾਂਦੀ ਹੈ 3 ਦਿਨਾਂ ਇਨਸਪੈਕਸ਼ਨ 72 ਘੰਟੇ ਦੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 40,000 ਡਰਾਈਵਰਸ ਲਾਸਟ ਈਅਰ ਉਹਨਾਂ ਨੇ ਇਨਸਪੈਕਟ ਕੀਤੇ ਸੀ। 6710 ਜਿਹੜੀਆਂ ਕਮਰਸ਼ੀਅਲ ਮੋਟਰ ਵਹੀਕਲਸ ਤੇ 2080 ਡਰਾਈਵਰ ਆਊਟ ਆਫ ਸਰਵਿਸ ਕੀਤੇ। ਸੋ ਇੰਨੇ ਲੋਕ ਇੰਨੀਆਂ ਵਾਇਲੇਸ਼ਨਸ ਦੇ ਨਾਲ ਜਿਹੜੇ ਉਹ ਚੱਲ ਰਹੇ ਸੀਗੇ ਤੇ ਉਹਨਾਂ ਨੂੰ ਰੋਡ ਤੋਂ ਲਾਂਭੇ ਕਰਨਾ ਪਿਆ। ਅਜੇ ਕਈ ਵਾਰੀ ਤੁਹਾਡੀ ਜੇ ਕੋਈ ਮਾਈਨਰ ਵਾਇਲੇਸ਼ਨ ਹੁੰਦੀ ਆ ਤੇ ਤੁਹਾਨੂੰ ਉਹਦੀ ਟਿਕਟ ਦੇ ਕੇ ਜਾਂ ਵਾਇਲੇਸ਼ਨ ਦੇ ਕੇ ਤੋ ਤੁਹਾਨੂੰ ਰੋਡ ਤੇ ਚਲਾਈ ਰੱਖਦੇ ਆ ਵੀ ਚੱਲ ਐਟਲੀਸਟ ਜਾਨ ਦਾ ਖਤਰਾ ਨਹੀਂ। ਇਹ ਜਿਹੜੇ 2080 ਡਰਾਈਵਰਾਂ ਨੂੰ ਕੰਮ ਤੋਂ ਇਸ ਲਈ ਉਹਨਾਂ ਨੇ ਰੋਕ ਦਿੱਤਾ ਵੀ ਭਾਈ ਖਤਰਾ ਆ, ਤੇ 6700 ਟਰੱਕ ਅਜਿਹੇ ਸੀਗੇ ਜਿਹੜੇ ਕਿ ਆਪਣੇ ਲਈ ਤੇ ਨਾਲ ਚੱਲ ਰਹੇ ਟ੍ਰੈਫਿਕ ਦੇ ਲਈ ਖਤਰਾ ਹੋ ਸਕਦੇ ਸੀ। ਸੋ ਪਿਛਲੀ ਵਾਰ ਇਹਨਾਂ ਨੇ ਆਵਰਸ ਆਫ ਸਰਵਿਸ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਸੀ। ਇਹ 37 ਪੁਆਇੰਟ ਦੀ ਲੈਵਲ 1 ਇਨਸਪੈਕਸ਼ਨ ਕੀਤੀ ਜਾਂਦੀ ਆ 72 ਘੰਟੇ ਦੇ ਲਈ, ਤੇ USA, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਇਹ ਜਿਹੜੀ ਉਹ ਕੀਤੀ ਜਾਂਦੀ ਹੈ। ਸੋ CBSA ਕਹਿੰਦਾ ਵੀ ਜਿਹੜੇ ਵੀਲ ਐਂਡ ਕੰਪੋਨੈਂਟਸ ਆ ਉਹਨਾਂ ਦੇ ਵਾਇਲੇਸ਼ਨਸ 25% ਓਵਰਆਲ ਜਿਹੜੇ ਆਊਟ ਆਫ ਸਰਵਿਸ ਵਾਇਲੇਸ਼ਨਸ ਹੁੰਦੀਆਂ ਆ ਉਹਦੇ ਵਿੱਚੋਂ ਜਿਹੜੀਆਂ ਆ ਉਹ ਬਣ ਜਾਂਦੀਆਂ ਨੇ। ਸੋ ਪਿਛਲੀ ਵਾਰ ਦੇ ਜਿਹੜੇ ਆંકੜਿਆਂ ਦੇ ਮੁਤਾਬਕ ਸਿਸਟਮ ਬ੍ਰੇਕਿੰਗ ਦੇ ਨਾਲ ਜੁੜੇ ਹੋਏ ਜਿਹੜੇ ਆਊਟ ਆਫ ਸਰਵਿਸ ਵਹੀਕਲ ਹੋਏ ਸੀ ਵਾਇਲੇਸ਼ਨ ਸੀਗੀਆਂ ਉਹ 26.5% ਸੀ, ਤੇ ਟਾਇਰਾਂ ਨਾਲ ਸੰਬੰਧਿਤ ਜਿਹੜੀਆਂ ਆਊਟ ਆਫ ਸਰਵਿਸ ਵਾਇਲੇਸ਼ਨ ਆ 18.6% ਜਿਹੜੀਆਂ ਉਹ ਬਣ ਗਈਆਂ ਸੀ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਰਿਹਾ ਹੈਗਾ ਆ। ਸੋ ਹੁਣ ਤੁਸੀਂ ਜਿਹੜੇ ਜ਼ਰੂਰ ਸਰੋਤਿਓ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਇਹ ਜਿਹੜਾ ਚੱਲਣ ਵੀ ਇਹਨਾਂ ਦੇ ਦੌਰਾਨ ਤੁਸੀਂ ਡਰਾਈਵ ਨਹੀਂ ਕਰਨਾ, ਘਰੇ ਬਹਿ ਜਾਣਾ ਆ, ਜਾਂ ਉਹ ਆਈ ਥਿੰਕ ਕਿਤੇ ਨਾ ਕਿਤੇ ਮਾੜਾ ਇੱਕ ਚੱਲਣ ਜਿਹੜਾ ਉਹ ਹੈਗਾ ਆ। ਸੋ ਜਿੰਨੇ ਵੀ ਐਕਸਪੀਰੀਅੰਸਡ ਡਰਾਈਵਰ ਹੈਗੇ ਨੇ, ਜਿਨ੍ਹਾਂ ਨੇ ਇਹ ਜਿਹੜੀਆਂ ਜਿਹੜੀ ਰੋਡ ਚੈੱਕ ਹੈਗੀ ਆ ਉਸ ਨੂੰ ਫੇਸ ਕੀਤਾ, ਉਹ ਜ਼ਰੂਰ ਆਪਣੇ ਬਾਕੀਆਂ ਦੇ ਲਈ ਜਿਹੜਾ ਉਹ ਸ਼ੇਅਰ ਕਰੋ। ਪਤਾ ਨਹੀਂ ਕਿਸ ਗੱਲ ਤੋਂ ਘਬਰਾ ਕੇ ਇਹ ਡਰਾਈਵ ਕਰਨੋਂ ਜਿਹੜਾ ਉਹ ਬੰਦ ਕਰ ਰਹੇ ਆ। 3 ਦਿਨ ਦੇ ਲਈ ਤੁਸੀਂ ਰੋਜੀ ਰੋਟੀ ਨੂੰ ਨਾ ਕਰ ਰਹੇ ਆ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਖਾਸ ਕਰਕੇ ਉਦੋਂ ਜੇ ਕਿਸੇ ਨੂੰ ਸ਼ਾਇਦ ਅੰਦਰ ਇਹ ਲੱਗ ਰਿਹਾ ਹੋਵੇ ਵੈਸੇ ਹੀ ਡਰ ਖਣੋ, ਤੇ ਜਾਂ ਫਿਰ ਉਹ ਲੋਕ ਰੁਕ ਰਹੇ ਆ ਵੀ ਭਾਈ ਇਹਨਾਂ ਨੂੰ ਪਤਾ ਵੀ ਅਸੀਂ ਇਹਨਾਂ ਵਾਇਲੇਸ਼ਨਸ ਦੇ ਵਿੱਚ ਫਸਾਂਗੇ, ਆਊਟ ਆਫ ਸਰਵਿਸ ਜਿਹੜੇ ਹੋ ਸਕਾਂਗੇ। ਸੋ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਜੀ 408 272 5200 ਦੇ ਉੱਤੇ। ਗਗਨਦੀਪ ਹੁਣੀ ਸਾਡੇ ਫੇਸਬੁੱਕ ਦੇ ਉੱਤੇ ਦੱਸਦੇ ਨੇ ਵੀ I-40 ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਉੱਥੇ ਕੋਈ ਨਹੀਂ ਆ। I-20 ਟੈਕਸਸ, I-30 ਤੇ I-40 ਆਰਕਨਸਾ ਦੇ ਵਿੱਚ। ਮਨਜੀਤ ਥਿੰਦ ਹੁਣੀ ਕਹਿੰਦੇ ਵੀ ਉੱਥੇ ਜਿਹੜਾ ਆ ਕੋਈ ਵੀ ਚੈਕਿੰਗ ਵਗੈਰਾ ਹਾਲ ਦੀ ਘੜੀ ਨਹੀਂ ਹੋ ਰਹੀ। ਸੋ ਜਦੋਂ ਕਹਿੰਦੇ ਆ ਨਾ ਵੀ ਸਾਰੇ ਪਾਸੇ ਚੈਕਿੰਗ ਹੋਣੀ, ਓਬਵੀਅਸਲੀ ਕਦੀ ਕਿਤੇ ਜਿਹੜੀ ਆ ਉਹ ਰੋਕ ਕੇ ਖੜਦੇ ਹੋਣਗੇ, ਤੇ ਡਰਾਈਵਰਸ ਨੂੰ ਜਿਹੜਾ ਉਹ ਚੈਕਿੰਗ ਤੇ ਉਹਨਾਂ ਦੇ ਇਕਵਿਪਮੈਂਟ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾਂਦੀ ਹੈ, ਇਨਸਪੈਕਸ਼ਨਸ ਹੁੰਦੀਆਂ ਨੇ। ਨਹੀਂ ਰਾਜ ਜੀ, ਬਿਲਕੁਲ ਉਤਸ਼ਾਹਿਤ ਕਰਨਾ ਚਾਹੀਦਾ ਸਾਡੇ ਜਿੰਨੇ ਵੀ ਜਿਹੜੇ ਭਰਾ ਪੁਰਾਣੇ ਜੁੜੇ ਨੇ ਇਸ ਇੰਡਸਟਰੀ ਦੇ ਨਾਲ, ਟਰੱਕਿੰਗ ਇੰਡਸਟਰੀ ਦੇ ਨਾਲ, ਉਹਨਾਂ ਨੂੰ ਨਵਿਆਂ ਨੂੰ ਇਨਕਰੇਜ ਕਰਨਾ ਚਾਹੀਦਾ। ਔਰ ਮੇਰੇ ਖਿਆਲ ਦੇ ਨਾਲ ਜਿਹੜੇ ਓਨਰ ਆਪਰੇਟਰ ਹੈਗੇ ਆ ਉਹ ਤਾਂ ਆਪੇ ਪਾਰਟਿਸਿਪੇਟ ਕਰਨ, ਔਰ ਜਿਹੜੇ ਆਪਰੇਟਰ ਇਕੱਲੇ ਜਿਨ੍ਹਾਂ ਨੇ ਅੱਗੇ ਡਰਾਈਵਰ ਰੱਖੇ ਹੁੰਦੇ ਆ ਹਨਾ, ਉਹ ਜ਼ਰੂਰ ਜਿਹੜੇ ਆ ਡਰਾਈਵਰ ਵੀਰਾਂ ਨੂੰ ਇਨਕਰੇਜ ਕਰਨ ਕਿ ਬਈ ਦੇਖੋ ਜੋ ਮਰਜ਼ੀ ਆ ਤੁਸੀਂ ਪਰ ਇਹ 'ਚ ਪਾਰਟਿਸਿਪੇਟ ਜ਼ਰੂਰ ਕਰਨਾ ਵਾ। ਕਈ ਵਾਰੀ ਮਸ਼ੀਨਰੀ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ ਮਾਮੂਲੀ ਜੀ, ਤੇ ਜੇ ਚੈਕਿੰਗ ਕਰ ਲੈਂਦੇ ਕਈ ਵਾਰੀ ਹਾਦਸੇ ਤੋਂ ਵੀ ਜਿਹੜੀ ਆ ਉਹ ਬਚਤ ਹੋ ਸਕਦੀ ਹੈ। ਔਰ ਦੂਜੀ ਗੱਲ ਇਹ ਆ ਵੀ ਕਿਸੇ ਵੀ ਲਾਅ ਤੋਂ, ਕਿਸੇ ਵੀ ਚੈਕਿੰਗ ਪ੍ਰੋਸੈਸ ਤੋਂ ਭੱਜਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਇਹਦਾ ਇੰਪੈਕਟ ਮਾੜਾ ਜਾਂਦਾ ਵਾ। ਹੋ ਸਕਦਾ ਕੱਲ ਨੂੰ ਰੂਲਸ ਦੇ ਵਿੱਚ ਚੇਂਜ ਕਰ ਦੇਣ, ਇਹ ਕਰ ਦੇਣ ਕਿ ਬਈ ਜੇ ਤੁਸੀਂ ਪਾਰਟਿਸਿਪੇਟ ਨਹੀਂ ਕੀਤਾ ਹੋਇਆ ਤਾਂ ਤੁਹਾਡੇ ਲਾਇਸੈਂਸ ਨੂੰ ਆਹ ਹੋ ਜਾਣਾ ਵਾ ਜਾਂ ਆਹ ਹੋ ਜਾਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੱਕ ਹੈਗੇ ਆ, ਪਰ ਔਨ ਰੋਡ ਕਿੰਨੇ ਕੁ ਹੈਗੇ ਆ, ਜਾਂ ਉਹਨਾਂ ਨੂੰ ਇਹ ਵੀ ਪਤਾ ਹੋਣਾ ਵੀ ਅਸੀਂ ਲਾਇਸੈਂਸ ਇੰਨੇ ਇਸ਼ੂ ਕੀਤੇ ਆ, ਤੇ ਜਦੋਂ ਅਸੀਂ ਜਿਹੜਾ ਇਹ ਡਾਟ ਰੋਡ ਚੈਕਿੰਗ ਕੀਤੀ ਆ ਤੇ ਉਹਦੇ 'ਚ ਇੰਨੇ ਕੁ ਨੇ ਪਾਰਟਿਸਿਪੇਟ ਕੀਤਾ ਜਾਂ ਇੰਨੇ ਕੁ ਚੈੱਕ ਕੀਤੇ ਤਾਂ ਬਾਕੀ ਰਹਿ ਗਏ ਆ। ਸੋ ਉਸ ਤੋਂ ਪਹਿਲਾਂ ਉਹ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਨ ਤਾਂ ਸਾਨੂੰ ਉਹਨਾਂ ਦੇ ਲਈ ਪਹਿਲਾਂ ਹੀ ਜਿਹੜਾ ਵਾ ਉਹ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਵਾ। ਸੁਖਤੇਜ ਸਿੰਘ ਜੀ ਸਾਡੇ ਨਾਲ ਜੁੜੇ ਨੇ ਰਾਜ ਜੀ, ਆਓ ਜਾਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਆਪਾਂ ਇਹ DOT ਦੀ ਗੱਲ ਚੱਲ ਰਹੀ ਆ ਨਾ, ਵੈਸੇ ਮੇਰਾ ਨਾ ਪੇਸ਼ਾ ਨਹੀਂ ਹੈਗਾ ਡਰਾਈਵਰੀ ਦਾ ਜੀ,
ਪਰ ਮੈਂ ਇੱਕ ਜਿੱਦਾਂ ਕੁਐਸਚਨ ਆ ਵੀ ਜਦੋਂ DOT ਲੱਗਦੀ ਆ ਉਹ ਦੱਸ ਕੇ ਕਾਹਤੇ ਲਾਉਂਦੇ ਆ ਜੀ ਹੂੰ। ਠੀਕ ਹੈ। ਹਨਾ? ਮਤਲਬ ਮੈਂ ਦੇਖੋ ਆਪਾਂ ਜੇ ਤੁਸੀਂ ਦੱਸ ਕੇ ਲਾਉਣੇ ਆ ਤਾਂ ਹੁਣ ਜਿੱਦਾਂ ਮੈਂ ਤੁਹਾਡਾ ਰੀਡਰ ਸੁਣਦਾ ਵੀ ਕਈ ਘਰ ਬਹਿ ਜਾਂਦੇ ਆ, ਲੋਡ ਨਹੀਂ ਚੱਕਦੇ, ਉਹ ਕਹਿੰਦੇ ਵੀ 3 ਦਿਨ ਜਾਣਾ ਨਹੀਂ, ਹਨਾ? ਇਹਦਾ ਮਤਲਬ ਤੁਸੀਂ ਬਹੁਤ ਚੀਜ਼ਾਂ ਤੋਂ ਥੱਲੇ ਚਲੇ ਜਾਂਦੇ ਹੋ, ਉਹਦੀ ਮਤਲਬ ਉਹਦੇ ਦੇ ਰਿੜਾਅ ਤੋਂ ਤੁਸੀਂ ਬਚ ਜਾਂਦੇ ਆ, ਤਾਂ ਭਰ ਕੇ ਸੌਖਾ ਆ। ਜੇ DOT ਵਾਲੇ ਦੱਸਣ ਹੀ ਨਾ ਕਿ ਇਸ ਦਿਨ ਨੂੰ DOT, ਜੇ ਉਹ ਰੈਂਡਮ ਕੋਈ ਦਿਨ ਰੱਖ ਲੈਣ, ਅਸੀਂ 3 ਦਿਨ ਰੈਂਡਮ ਚੱਕਣੇ ਆ, ਤੇ ਉਹ ਏਦਾਂ ਨਹੀਂ ਹੋ ਸਕਦਾ ਵੀ ਜੋ ਕਿ ਸਾਰੇ ਵੀ ਚੈੱਕ ਹੋ ਸਕਦੇ ਆ। ਜੀ ਬਿਲਕੁਲ। ਸੋ ਇਹ ਇੱਕ ਸਵਾਲ ਜਿਹੜਾ ਆਈ ਥਿੰਕ ਜ਼ਰੂਰ ਵਾਜਿਬ ਹੈਗਾ ਆ, ਪਰ ਮੈਂ ਤਾਂ ਇਹ ਵੀ ਚੀਜ਼ ਸੁਖਦੇਵ ਜੀ ਦੇਖੀ ਆ, ਸਿਟੀ ਵਾਲੇ ਇਹ ਤਾਂ ਚਲੋ DOT ਇਹ ਇਸ ਲੈਵਲ 1 ਦੀ ਇੰਸਪੈਕਸ਼ਨ ਕਰਦੇ ਆ। ਸਿਟੀ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਸ਼ਰਾਬੀ ਫੜਨੇ ਹੁੰਦੇ ਆ ਨਾ, DUI ਵਾਲੀ, ਉਹ ਵੀ ਦੱਸ ਦਿੰਦੇ ਆ ਵੀ ਭਾਈ ਅਸੀਂ ਜਿਹੜੇ ਅੱਜ ਦੇ ਦਿਨ ਆਹ ਵਾਲੇ ਇਲਾਕੇ ਦੇ ਵਿੱਚ ਚੈਕਿੰਗ ਕਰਾਂਗੇ। ਸੋ ਆਈਦਰ ਇਹ ਉਹਨਾਂ ਨੂੰ ਹੈਗਾ ਵੀ ਚੱਲ ਐਟਲੀਸਟ ਸਾਡੇ ਕਹਿਣ ਦੇ ਨਾਲ ਹੀ ਤੁਸੀਂ ਜਿਹੜਾ ਆ ਉਹ ਨਾ ਉਸ ਚੀਜ਼ ਦਾ ਸੇਵਨ ਕਰੋ, ਜਾਂ ਐਟਲੀਸਟ ਇਹ ਚੀਜ਼ ਕਰੋ ਵੀ ਜਿਹੜੇ ਤੁਹਾਡੇ ਫਾਲਟ ਆ ਉਸ ਨੂੰ ਤੁਸੀਂ ਪੂਰੀਆਂ ਕਰ ਲਓ, ਉਹਨਾਂ ਨੂੰ ਤੁਸੀਂ ਠੀਕ ਕਰ ਲਓ, ਵੀ ਇੰਨੇ ਦੇ ਨਾਲ ਸੇਫਟੀ ਜਿਹੜੀ ਆ ਉਹ ਵੱਧ ਸਕਦੀ ਆ। ਸੋ ਮੇ ਬੀ ਉਹਨਾਂ ਦਾ ਤਰਕ ਜਿਹੜਾ ਉਸ ਦੇ ਪਿੱਛੇ ਇਹ ਹੋਵੇ ਜੀ। ਨਹੀਂ, ਗੱਲ ਇਹ ਹੈ ਨਾ, ਦੇਖੋ ਜਿਹੜੀ ਇਹ ਟਰੱਕ ਦਾ ਨਾ, ਇਹ ਬਹੁਤ ਮਤਲਬ ਵਹੀਕਲ ਬਹੁਤ ਵੱਡਾ ਆ ਨਾ, ਬਹੁਤ ਵੱਡਾ ਵੇਟ ਆ ਉਹਦਾ। ਬਿਲਕੁਲ। ਜਿਹੜੇ ਮੇਰੇ ਵਰਗੇ, ਮੈਂ ਇਹ ਨਹੀਂ ਕਹਿੰਦਾ ਵੀ ਉਹ ਕਿਉਂ ਘਰ ਬਹਿੰਦੇ ਆ ਨਾ, ਜਾਂ ਕਿਉਂ ਉਹਨਾਂ ਨੂੰ ਰੋਕਦੇ ਨਹੀਂ, ਜਾਂ ਕੀ ਹੈਗਾ, ਮੈਨੂੰ ਕੁਛ ਨਹੀਂ ਪਤਾ। ਤੇ ਪਰ ਜਦੋਂ ਹੁਣ ਆਪਾਂ ਨੂੰ ਪਤਾ ਆ ਵੀ DOT ਲੱਗਣੀ ਆ, ਆਪਣੇ ਵਿੱਚ ਕੁਛ ਖਾਮੀਆਂ ਹੋ ਸਕਦੀਆਂ, ਆਪਾਂ ਘਰੇ ਬਹਿ ਜਾਂਦੇ, ਆਪਾਂ ਨਾ ਛੱਡ ਯਾਰ 3 ਦਿਨਾਂ ਬਾਅਦ ਚੱਕ ਲਾਂਗੇ, ਵੀ ਕੁਛ ਨਹੀਂ ਫਰਕ ਪੈਂਦਾ, ਹਨਾ? ਜਾਂ ਪਹਿਲਾਂ ਕਈ ਬੰਦੇ ਏਦਾਂ ਦੇ ਹੋਣਗੇ ਮੇਰੇ ਵਰਗੇ ਵੀ ਚਲੋ 2 ਲੋਡ ਵੱਧ ਲਾ ਲਓ, 3 ਦਿਨ ਛੁੱਟੀ ਕਰਾਂਗੇ। ਪਰ ਜਿਹੜੀਆਂ ਉਹ ਖਾਮੀਆਂ ਤੁਸੀਂ ਪੂਰੀਆਂ ਤਾਂ ਕੀਤੀਆਂ ਨਹੀਂ, ਹਨਾ? ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਂ ਕਹਿੰਦਾ ਨਹੀਂ ਮੈਂ ਮਤਲਬ ਸਹੀ ਆ ਜੀ ਜੀ। ਫਿਰ ਤੁਸੀਂ ਉਹ ਖਾਮੀਆਂ ਲੈ ਕੇ ਫਿਰ 3 ਦਿਨਾਂ ਬਾਅਦ ਫਿਰ ਤੁਸੀਂ ਰੋਡ ਤੇ ਚੱਲ ਪੈਂਦੇ। ਹਾਂਜੀ, ਉਹ ਤਾਂ ਬਿਲਕੁਲ ਟੋਟਲੀ ਗਲਤ ਆ ਜੀ। ਸਵਾਲ ਆ ਵੀ ਜੇ DOT ਜਾਂ ਜਿੱਦਾਂ ਹੁਣ ਭਾਜੀ ਨੂੰ ਕਹਿੰਦੇ ਵੀ 10 ਦਿਨ ਅਸੀਂ ਸ਼ਰਾਬੀ ਫੜਨੇ ਆ, ਉਹ ਇਹ ਹੋ ਸਕਦਾ ਇਹਨਾਂ ਦਾ ਕੋਈ ਇਹ ਲਾ ਵੀ ਹੋਵੇ ਵੀ ਅਸੀਂ ਦੱਸਣ ਤੋਂ ਨਾ ਕਰਦੇ ਨੇ, ਪਰ ਮੇਰਾ ਇਹ ਕਈਆਂ ਮਤਲਬ ਸਾਲਾਂ ਤੋਂ ਇਹੀ ਹੁੰਦਾ ਵੀ ਜਦੋਂ DOT ਲੱਗਦੀ ਉਹ ਦੱਸ ਕੇ ਲਾਉਂਦੇ ਆ ਵੀ ਇਹਨਾਂ ਦਿਨਾਂ ਵਿੱਚ DOT ਲੱਗਣੀ ਆ। ਜੇ ਉਹ ਬਿਨਾਂ ਦੱਸਣ ਫੇਰ ਹੋ ਸਕਦਾ ਕੋਈ ਪਤਾ ਨਹੀਂ ਭਾਜੀ। ਚਲੋ ਕੋਈ ਨਹੀਂ, ਹੋ ਸਕਦਾ ਵੀ ਕੋਈ ਐਕਸਪੀਰੀਅੰਸ ਬੰਦਾ ਆਪਾਂ ਨੂੰ ਇਸ ਦਾ ਆਨਸਰ ਜਿਹੜਾ ਉਹ ਦਵੇ। ਚਲੋ ਆਪਾਂ ਇੰਤਜ਼ਾਰ ਕਰਦੇ ਹਾਂ। ਜਿੱਦਾਂ ਤੁਸੀਂ ਵੀ ਕਿਹਾ ਵੀ ਤੁਹਾਡਾ ਵੀ ਪੇਸ਼ਾ ਨਹੀਂ, ਸਾਡਾ ਵੀ ਇਸ ਦਾ ਜਿਹੜਾ ਉਹ ਪੇਸ਼ਾ ਨਹੀਂ। ਅਸੀਂ ਕੱਲ ਜਿਹੜਾ ਵੀਰਵਾਰ ਨੂੰ ਸਵੇਰ ਵਾਲਾ ਪ੍ਰੋਗਰਾਮ ਹੁੰਦਾ ਆ, ਰਮਨ ਹੁਣਾਂ ਤੋਂ ਵੀ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਵੀ ਇਹ ਦੱਸ ਕੇ ਜਿਹੜੀ ਉਹ ਕਿਉਂ ਲਾਈ ਜਾਂਦੀ ਆ। ਅਗਲੇ ਕਾਲਰ ਵੱਲ ਵੱਧਦੇ ਹਾਂ ਜੀ। ਹਾਂਜੀ ਚੀਮਾ ਜੀ, ਸਤਿ ਸ਼੍ਰੀ ਅਕਾਲ ਵੀਰੇ, ਦੋਨੇ ਭਰਾਵਾਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ। ਸਤਿ ਅੱਛਾ ਵੀਰੇ, ਮੈਂ ਪਹਿਲਾਂ ਚਲਾਉਂਦਾ ਸੀਗਾ, ਕੁਝ ਫੈਮਿਲੀ ਪ੍ਰੋਬਲਮ ਕਰਕੇ ਨਹੀਂ ਚਲਾਉਂਦਾ ਹੈਗਾ, ਤੇ ਆ 2-3 ਕਾ ਵੀਰੇ ਮੇਰੀਆਂ ਗੱਲਾਂ। ਇੱਕ ਤਾਂ ਪਹਿਲਾਂ ਇਹ ਜਿਹੜੀ DOT ਲਾਉਂਦੇ ਆ ਵੀਰੇ, ਇਹ ਬਹੁਤ ਜਿੱਦਾਂ ਵਧੀਆ ਗੱਲ ਆ, ਹਨਾ? ਖਾਸ ਕਰਕੇ ਜਿਹੜੇ ਡਰਾਈਵਰਸ ਆ, ਕਿਉਂਕਿ ਕਈ ਵਾਰ ਕੀ ਹੁੰਦਾ ਵੀਰੇ, ਜਿਹੜੇ ਆਪਣੇ ਦੇਸੀ ਆ ਉਹਨਾਂ ਮਾਲਕਾਂ ਨੂੰ ਕਹਿ ਥੱਕ ਜਾਂਦੇ ਆ ਵੀ ਭਾਈ ਟਾਇਰ ਪੈਣ ਵਾਲੇ ਆ ਇਹਦੇ, ਟਾਇਰ ਪੈਣ ਵਾਲੇ ਆ ਇਹਦੇ, ਹਨਾ? ਜੇ DOT ਲੱਗੀ ਹੋਈ ਆ ਭਾਜੀ ਤਾਂ ਉਹ ਤੁਹਾਨੂੰ, ਉਹ ਭਾਜੀ ਮੋਸਟਲੀ ਮਾਲਕ ਨੂੰ ਟੈਕਸ ਦਿੰਦੇ ਆ ਉਹ। ਠੀਕ ਹੈ। ਡਰਾਈਵਰ ਦੀਆਂ ਜੋ ਤੁਹਾਡੀ ਪ੍ਰੀ ਟ੍ਰਿਪ ਵਾਲੀ ਕੋਈ ਪ੍ਰੋਬਲਮ ਆ ਰਹੀ ਆ, ਉਹ ਡਰਾਈਵਰ ਨੂੰ ਨਾਲ ਵਾਇਲੇਸ਼ਨ ਦਿੰਦੇ ਆ ਸਿਰਫ। ਠੀਕ ਹੈ ਵੀ ਜਦੋਂ ਤੁਸੀਂ ਠੀਕ ਕਰਾ ਲਿਆ ਤਾਂ ਤੁਸੀਂ ਜਾ ਸਕਦੇ ਹੋ, ਕੋਈ ਉਹਦਾ ਏਦਾਂ ਨਹੀਂ ਵੀ ਅੱਛਾ, ਕੋਈ ਪੁਆਇੰਟ ਕੱਟਦੇ ਆ। ਹਾਂਜੀ, ਤੁਸੀਂ ਕਿੰਨੀ ਵਾਰੀ ਫੇਸ ਕੀਤੀ ਹੈ ਚੈਕਿੰਗ? ਬਹੁਤ ਵਾਰੀ ਵੀਰੇ। ਅੱਛਾ ਠੀਕ ਆ। ਇੰਨੇ ਕੁ ਵੀਰੇ ਨਾਈਸ ਆ ਉਹ, ਇੰਨੇ ਕੁ ਨਾਈਸ, ਬਈ ਏਦਾਂ ਫੀਲ ਨਹੀਂ ਹੁੰਦਾ ਤੁਹਾਨੂੰ ਜਾ ਕੇ ਵੀ ਸੱਚੀ ਇੰਸਪੈਕਸ਼ਨ ਹੋ ਰਹੀ ਆ ਤੁਹਾਡੀ। ਠੀਕ ਹੈ, ਤੁਹਾਨੂੰ ਏਦਾਂ ਫੀਲ ਨਹੀਂ ਹੋਣ ਦਿੰਦੇ ਹੈਗੇ। ਤੇ ਇੱਕ ਤਾਂ ਤੁਹਾਡਾ ਤੁਸੀਂ ਸਵਾਲ ਕਹਿੰਦੇ ਸੀਗੇ ਤਾਂ ਮੈਂ ਵੀ ਪੁੱਛਿਆ ਸੀਗਾ, ਮੈਂ ਕਿਹਾ ਵੀ ਇਹ ਦੱਸਣ ਦਾ ਕੀ ਮਤਲਬ ਹੁੰਦਾ ਵਾ ਜੀ? ਹਨਾ, ਤੁਸੀਂ ਦੱਸ ਦਿੰਦੇ ਹੋ ਵੀ ਭਾਈ ਅਸੀਂ ਇੱਥੇ ਨਾਕਾ ਲੱਗਣਾ ਜਾਂ ਏਦਾਂ ਹੋਣਾ। ਉਹ ਮੈਨੂੰ ਕਹਿੰਦਾ ਜੀ, ਕਹਿੰਦਾ ਸਾਡਾ ਪਰਪਸ ਟਿਕਟਾਂ ਦੇਣ ਦਾ ਨਹੀਂ ਹੈਗਾ, ਸੇਫਟੀ ਦਾ, ਬਈ ਸਾਡਾ ਪਰਪਸ ਸਿਰਫ ਸੇਫਟੀ ਦਾ ਆ। ਕਿਆ ਬਾਤ। ਜਿੱਦਾਂ ਮੈਂ, ਹਾਂਜੀ, ਉਹ ਕਹਿੰਦੇ ਵੀ ਅਸੀਂ ਇਹ ਚਾਹੁੰਦੇ ਆ ਵੀ ਲੋਕੀ ਆਪਦੀ ਸੇਫਟੀ ਦਾ ਧਿਆਨ ਰੱਖਣ, ਉਹਨਾਂ ਦੀ ਸੇਫਟੀ ਦੇ ਨਾਲ ਦੂਜਿਆਂ ਦੀ ਵੀ ਆ, ਹਨਾ? ਜਿੱਦਾਂ ਹੁਣ ਜਿਹੜੇ ਡਰਾਈਵਰ ਵੀਰ ਘਰੇ ਬਹਿ ਕੇ, ਚਲੋ ਜੀ ਹਰੇਕ ਦੀ ਪ੍ਰੋਬਲਮ ਆ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ, ਹਨਾ? ਪਰ ਪਾਰਟਿਸਿਪੇਟ ਕਰ ਲੈਣਾ ਚਾਹੀਦਾ ਤੁਹਾਡੇ ਮੁਤਾਬਕ, ਕੋਈ ਏਡਾ ਵੱਡਾ। ਉਹਨਾਂ ਨੂੰ ਆਉਣਾ ਚਾਹੀਦਾ ਸੀ। ਜੇ ਕੋਈ ਵੀਰੇ, ਚਲੋ ਆਪਾਂ ਲੋਕਾਂ ਦੀ ਤਾਂ ਛੱਡੋ, ਘੱਟੋ ਘੱਟ ਯਾਰ ਤੁਹਾਡੀ ਆਪਦੀ ਜਾਨ ਆ ਨਾ ਵਿੱਚ,
ਬਿਲਕੁਲ ਸਹੀ ਹੈ, ਸਹੀ। ਪ੍ਰੋਬਲਮ ਹੋਊਗੀ ਹਨਾ, ਚਲੋ ਆਪਾਂ ਕਹਿੰਦੇ ਆ ਲੋਕਾਂ ਨੂੰ ਨਹੀਂ, ਪਰ ਹੂੰ, ਤੁਹਾਡੀ ਆਪਦੀ ਵੀ ਵਿੱਚ ਆ ਹਨਾ। ਤਾਂ ਹਾਂਜੀ, ਫਿਰ ਉਹਨੂੰ ਮੈਂ ਪੁੱਛਿਆ ਸੀਗਾ, ਮੈਂ ਕਿਹਾ ਵੀ ਆ ਰਡਾਰ ਡਿਟੈਕਟਰ ਜਿਹੜੇ ਹੁੰਦੇ ਆ ਭਾਜੀ, ਜਦੋਂ ਉਹ ਹੂੰ, ਚੈੱਕ ਕਰਦੇ ਆ ਨਾ ਆਪਣੇ ਗੱਡੀਆਂ 'ਚ ਲੱਗ ਜਾਂਦੇ ਆ ਰੇਡਾਰ ਡਿਟੈਕਟਰ, ਉਹ ਜਿਹੜੇ ਕਹਿੰਦੇ ਬਈ ਪਿਕ ਕਰ ਲੈਂਦਾ ਜਦੋਂ ਗਾਂਹ ਪੁਲਿਸ ਵਾਲਾ ਪੁਲਿਸ ਖੜਾ ਵਾਲਾ ਵਾ। ਹੋਵੇ। ਜੀ ਜੀ ਠੀਕ ਹੈ ਜੀ। ਜੀ, ਤਾਂ ਮੈਂ ਬਿਲਕੁਲ। ਹਾਂਜੀ, ਮੈਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਇਹ ਲੀਗਲ ਕਾਹਤੋਂ ਆ ਜੀ। ਬਈ, ਜਦੋਂ ਤੁਸੀਂ ਲਾ ਕੇ ਖੜਦੇ ਹੋ ਉਹਦਾ ਫਿਰ ਇਹੀ ਮਤਲਬ ਸੀ। ਕਹਿੰਦਾ ਸਾਡਾ ਮਤਲਬ ਸੀ ਵੀ ਤੂੰ ਸਲੋ ਡਾਊਨ ਹੋਵੇਂ, ਜੀ, ਜੀ, ਜੀ। ਤੈਨੂੰ ਇਹ ਤੇਰੀ ਰਡਾਰ ਦੱਸ ਦੇਵੇ ਜਾਂ ਤੂੰ ਸਾਨੂੰ ਦੇਖ ਕੇ ਸਲੋ ਡਾਊਨ ਹੋ ਜਵੇਂ। ਜੀ। ਮੋਸਟਲੀ ਪੁਲਿਸ ਵਾਲੇ ਆਪਾਂ ਸਾਈਡਾਂ ਤੇ ਖੜੇ ਦੇਖਦੇ ਆ, ਉਹਨਾਂ ਦੇ ਰਡਾਰ ਵੀ ਨਹੀਂ ਲੱਗਿਆ ਹੁੰਦਾ। ਠੀਕ ਉਹਨਾਂ ਹੈ ਦਾ ਜੀ। ਮੇਨ ਪਰਪਸ ਇਹੀ ਹੁੰਦਾ ਕਿ ਲੋਕੀ ਠੀਕ ਹੈ ਸਲੋ ਜੀ। ਹੋ ਜਾਣ। ਓਕੇ ਜੀ, ਹਾਂਜੀ, ਓਕੇ, ਜਿੱਦਾਂ ਥੈਂਕ ਯੂ ਜੀ। ਸੇਫਟੀ ਵਾਸਤੇ। ਜੀ, ਓਕੇ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਸੋ ਇੱਕ ਸਾਡੇ ਜਿਹੜੇ ਲਿਸਨਰ ਨੇ, ਦਰਸ਼ਕ ਨੇ, ਰੋਬੀ ਮੱਲੀ, ਕਹਿੰਦੇ ਵੀ ਇਹ ਲਾ ਆ ਇਨਫੋਰਮ ਕਰਨਾ ਲੋਕਾਂ ਨੂੰ ਵੀ ਇੱਥੇ ਜਿਹੜਾ ਆ ਕੁਛ ਕਰ ਰਹੇ ਹੈਗੇ ਆ। ਸੋ ਵੈਸੇ ਵੀ ਇੱਥੇ ਕਾਨੂੰਨ ਇਹ ਹੁੰਦਾ ਵੀ ਜਿਹੜਾ ਵੀ ਕੋਈ ਲਾ ਇਨਫੋਰਸਮੈਂਟ ਵਾਲਾ ਆ, ਉਹਨੂੰ ਆਪਣੇ ਆਪ ਨੂੰ ਉਹ ਲੁਕਾ ਕੇ ਨਹੀਂ ਜਿਹੜਾ ਉਹ ਰੱਖ ਸਕਦਾ, ਉਸਨੂੰ ਸ਼ਰੇਆਮ ਪਬਲਿਕ ਦੇ ਵਿੱਚ ਦੱਸਣਾ ਪੈਂਦਾ ਹੈ, ਉਹਨੂੰ ਅਨਾਊਂਸ ਕਰਨਾ ਪੈਂਦਾ ਆ ਵੀ ਇਹ ਆ। ਵੀ ਕਹਿੰਦੇ ਵੀ ਜੇ ਸਾਡੇ ਜਿੱਦਾਂ ਇਹ ਵੀ ਦੱਸ ਕੇ ਗਏ ਆ, ਤੇ ਹੋਰ ਵੀ ਜਿੱਦਾਂ ਇਹੀ ਸੋਚ ਆਉਂਦੀ ਆ ਵੀ ਲੋਕਾਂ ਦੇ ਵਿੱਚ ਸੇਫਟੀ ਹੋਈ ਵੱਧ ਜਾਵੇ ਸਾਡੇ ਦੱਸਣ ਦੇ ਨਾਲ, ਤੇ ਉਹਨਾਂ ਨੂੰ ਕੋਈ ਹਰਜ ਨਹੀਂ ਹੈਗਾ ਪਹਿਲੋਂ ਅਨਾਊਂਸ ਕਰਨ ਦਾ। ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ ਜੀ। ਜੀ, ਅਜੈਬ ਸਿੰਘ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਜੈਬ ਸਿੰਘ ਬੋਲ ਰਿਹਾ ਜੀ, ਹਾਇਓ ਤੋਂ। ਹਾਂਜੀ, ਜੀ ਹਾਂਜੀ। ਵੈਸੇ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਸੀ, ਉਹ ਮੇਰਾ ਜਿਹੜਾ ਪਹਿਲਾ ਸੀਗਾ, ਉਹ ਸਾਰਾ ਕੁਝ ਦੱਸ ਹੀ ਗਏ ਤਕਰੀਬਨ। ਠੀਕ ਹੈ ਜੀ। ਇਹ ਸਿਰਫ ਜਿਹੜੇ ਇਹ ਕਹਿੰਦੇ ਨੇ ਵੀ ਉਹ ਦੱਸ ਕੇ ਕਿਉਂ ਖੜਦੇ ਨੇ, ਉਹ ਬਿਨਾਂ ਦੱਸੇ ਵੀ ਰੋਡਾਂ ਤੇ ਆਮ ਡਿਊਟੀ ਲੱਗਦੀ ਹੈ। ਠੀਕ ਹੈ। ਠੀਕ ਹੈ। ਜਦੋਂ ਤੁਸੀਂ ਮਤਲਬ ਗਲਤੀ ਕਰਦੇ ਆ ਤਾਂ DOT ਰੋਡ ਤੇ ਹਾਈਵੇ ਤੇ ਖੜੀ ਹੁੰਦੀ ਹੈ, ਉਹ ਤੁਹਾਨੂੰ ਟਿਕਟ ਦਿੰਦੇ ਨੇ, ਤੁਹਾਡੀ ਇਨਸਪੈਕਸ਼ਨ ਪੂਰੀ ਕਰਦੇ ਨੇ। ਸੋ ਰੈਂਡਮ ਇਨਸਪੈਕਸ਼ਨ ਹੁੰਦੀਆਂ ਨੇ। ਰੈਂਡਮਲੀ ਤਾਂ ਸਿਰਫ ਉਹਨਾਂ ਦਾ ਇੰਨਾ ਕੁ ਮਕਸਦ ਹੁੰਦਾ, ਜਿੱਦਾਂ ਆਪਣੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਚੇਤਨਾ ਕੈਂਪ ਕਹਿੰਦੇ ਵੀ ਹਫ਼ਤੇ ਲਈ ਆਪਾਂ ਜੀ ਸੇਫਟੀ ਰੂਲ ਉਹ ਕਰਨੇ ਹੈ। ਠੀਕ ਹੈ ਜੀ। ਉਹਦੇ ਚ ਲੋਕਾਂ ਨੂੰ ਚੇਤਨਾ ਦੇਣੀ ਹੈ ਵੀ ਜੇ ਕਿਸੇ ਦੀ ਕੋਈ ਚੀਜ਼ ਮਾੜੀ ਹੈ ਉਹਨੂੰ ਦਰੁਸਤ ਕਰ ਲਵੇ। ਦਰੁਸਤ ਕਰ ਸਹੀ ਹੈ ਜੀ। ਮੈਂ ਹੁਣ ਵੀ ਟਰੱਕ ਤੇ ਆ, ਮੈਂ ਗੱਡੀ ਚਲਾ ਰਿਹਾ, ਔਰ ਮੇਰੀ ਗੱਡੀ ਦੇ ਟਾਇਰ ਪੜੇ ਸੀ, ਮੈਂ ਹਫ਼ਤਾ ਪਹਿਲਾਂ ਟਾਇਰ ਪਵਾਏ ਨੇ। ਮੇਰੀ ਬ੍ਰੇਕਾਂ ਬਣੀਆਂ ਸੀ, ਮੈਂ ਬ੍ਰੇਕਾਂ ਵੀ ਪਵਾਈਆਂ। ਤੇ ਮਤਲਬ ਸਿਰਫ ਅਵੇਅਰਨੈਸ ਹੀ ਹੈ, ਨਾ ਕਿ ਉਹਨਾਂ ਦਾ ਇਹ ਮਕਸਦ ਹੈ ਵੀ ਆਪਾਂ ਲੋਕਾਂ ਨੂੰ ਤੰਗ ਕਰਨਾ। ਠੀਕ ਹੈ, ਠੀਕ ਹੈ। ਉਹ ਗੱਲ ਕਹਿ ਰਹੇ ਨੇ, ਜਿਨ੍ਹਾਂ ਦਾ ਉਹ ਗੱਲ ਕਹਿ ਰਹੇ ਸੀਗੇ ਵੀ ਬਿਨਾਂ ਦੱਸੇ ਤੋਂ ਚੈੱਕ ਕਰਨ, ਉਹ ਤਾਂ ਇੱਕ ਲੋਕਾਂ ਨੂੰ ਸਜ਼ਾ ਦੇਣੀ ਆ, ਉਹ ਸਜ਼ਾ ਨਹੀਂ ਦੇ ਰਹੇ। ਉਹ ਕਹਿੰਦੇ ਲੋਕ ਅਵੇਅਰ ਹੋਣ ਤੇ ਆਪਣੀ ਸੇਫਟੀ ਨੂੰ ਮੁੱਖ ਰੱਖਣ। ਜੀ। ਤੇ ਅੱਛਾ, ਜਿਹੜੇ ਬੰਦੇ ਦੇ ਸਾਰੇ ਜਿਹੜੇ ਪਹਿਲੂ ਉਹਨਾਂ ਚ ਵਧੀਆ ਖਰੇ ਹੁੰਦੇ ਆ, ਮੰਨ ਲਓ ਉਹਨਾਂ ਨੇ ਆਪ ਵੀ ਕੋਈ ਗਲਤੀ ਨਹੀਂ ਕੀਤੀ ਹੁੰਦੀ, ਟਰੱਕ ਵੀ ਠੀਕ ਠਾਕ ਹੈ, ਡਾਕੂਮੈਂਟ ਵੀ ਸਹੀ ਆ, ਉਹਨਾਂ ਨੂੰ ਫਿਰ ਕੋਈ ਨੰਬਰ ਵਗੈਰਾ ਵੀ ਦਿੱਤੇ ਜਾਂਦੇ, ਕੋਈ ਇਸ ਤਰ੍ਹਾਂ ਦਾ ਕੋਈ ਮਿਲਦਾ, ਕੋਈ ਗ੍ਰੇਡ ਵਗੈਰਾ? ਬਿਲਕੁਲ। ਜਦੋਂ ਤੁਹਾਡੀ ਇਨਸਪੈਕਸ਼ਨ ਹੁੰਦੀ ਹੈ, ਜਦੋਂ ਉਹ ਪੁਲਿਸ ਤੁਹਾਨੂੰ ਪੇਪਰ ਦਿੰਦੀ ਹੈ, ਉਹਦੇ ਤੇ ਉਹ ਲਿਖਦੇ ਨੇ ਵੀ ਇਹਨੇ ਕੋਈ ਵਾਇਲੇਸ਼ਨ ਨਹੀਂ, ਇਹਦੀ ਗੁੱਡ ਇਨਸਪੈਕਸ਼ਨ ਹੈ। ਸੋ ਸਟicker ਲਾ ਦਿੰਦੇ ਉੱਤੇ। ਜਿਹੜੀਆਂ ਚੰਗੀਆਂ ਕੰਪਨੀਆਂ ਨੇ, ਜਦੋਂ ਇਨਸਪੈਕਸ਼ਨ ਦਾ ਪੇਪਰ ਆਪਣੀ ਕੰਪਨੀ ਦਿੰਦਾ ਹੈ, ਤੇ ਉਹਨੂੰ $150 ਤੋਂ $300 ਉਹ ਅਵਾਰਡ ਦਿੰਦੇ ਨੇ। ਕੀ ਬਾਤ, ਸਹੀ ਹੈ। ਵੀ ਤੂੰ ਗੱਡੀ ਦੀ ਇਨਸਪੈਕਸ਼ਨ ਕਰਾ ਕੇ ਆਇਆ ਔਰ ਗੱਡੀ ਪਾਸ ਹੋ ਗਈ। ਜੀ। ਥੈਂਕ ਯੂ। ਔਰ ਜਦੋਂ ਗੱਡੀ ਦੀ ਇੱਕ ਵਾਰ ਇਨਸਪੈਕਸ਼ਨ ਹੋ ਜਾਂਦੀ ਹੈ, ਉਹ ਕਮ ਸੇ ਕਮ 3 ਮਹੀਨੇ ਹਾਂਜੀ, ਉਹ ਮਤਲਬ ਪੁਲਿਸ ਵਾਲਾ ਉਹ ਇਨਸਪੈਕਸ਼ਨ ਤੁਸੀਂ ਦਿਖਾ ਦਿਓ, ਉਹ ਤੁਹਾਨੂੰ ਦੁਬਾਰਾ ਇਨਸਪੈਕਸ਼ਨ ਨਹੀਂ ਕਰੇਗਾ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੈਬ ਜੀ। ਜੀ ਓਕੇ ਜੀ, ਮਿਹਰਬਾਨੀ। ਸੋ ਬਿਲਕੁਲ, ਸੋ ਜਿਹੜਾ ਇਨਸਪੈਕਸ਼ਨ ਚੋਂ ਪਾਸ ਹੋ ਜਾਂਦਾ, ਉਹਨੂੰ ਸਟicker ਲੱਗ ਜਾਂਦਾ, ਫਿਰ ਮੋਹਰੇ ਉਹਨੂੰ ਸ਼ਾਇਦ ਘੱਟ ਰੋਕਦੇ। ਕਈਆਂ ਨੇ ਕਿਹਾ ਵੀ ਸਾਡੇ ਸਟicker ਲੱਗਣ ਦੇ ਬਾਵਜੂਦ ਵੀ ਉਹਨਾਂ ਨੇ ਦੁਬਾਰੇ ਵੀ ਜਿਹੜਾ ਉਹ ਚੈੱਕ ਕਰ ਲਿਆ ਸੀ। ਚਲੋ ਇੱਕ ਡਿਫਰੈਂਟ ਜਿਹੜਾ ਉਹ ਮੁੱਦਾ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਗੁਰਿੰਦਰ ਜੀ। ਹੈਲੋ, ਹਾਂਜੀ ਗੁਰਿੰਦਰ ਸਿੰਘ ਜੀ, ਤੁਸੀਂ ਆਉਣੇ ਹੋ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਭਾਜੀ। ਜਿੱਦਾਂ ਅੱਜ ਡਿਊਟੀ ਲੱਗੀ ਹੋਈ ਆ, ਪਤਾ ਹੀ ਆ ਸਾਰਿਆਂ ਨੂੰ, ਪਰ ਫਿਰ ਵੀ ਮੈਂ ਦੱਸ ਦਿੰਦਾ ਕਿ ਕੋਈ ਸਪੈਸ਼ਲ ਨਹੀਂ ਹੈ ਇਸ ਵਾਰ ਰੈਸਟ ਏਰੀਆ ਜਾਂ ਕਿਸੇ ਚੈੱਕ ਪੁਆਇੰਟ ਲਾਏ ਹੋਏ। ਸਕੇਲਾਂ ਦੇ ਉੱਤੇ ਚੱਲ ਰਹੀ ਹੈ ਡਿਊਟੀ। ਸਕੇਲਾਂ ਤੇ? ਠੀਕ ਹੈ। ਹਾਂਜੀ, ਸਿਰਫ ਸਕੇਲਾਂ ਤੇ ਆ। ਪੂਰੇ ਅਮਰੀਕਾ ਵਿੱਚ ਕੋਈ ਸਪੈਸ਼ਲ ਚੈੱਕ ਪੁਆਇੰਟ ਨਹੀਂ ਲੱਗਾ ਹੈ, ਸਿਰਫ ਸਕੇਲ ਦੇ ਉੱਤੇ ਆ। ਤੇ ਬਾਕੀ ਕੋਈ ਡਰਨ ਦੀ ਲੋੜ ਨਹੀਂ, ਕਿਉਂਕਿ ਸਕੇਲਾਂ ਤਾਂ ਉਦਾਂ ਵੀ ਖੁੱਲੀਆਂ ਹੀ ਰਹਿੰਦੀਆਂ। ਉਹ ਤਾਂ ਜਦੋਂ ਉੱਥੇ ਇਨਸਪੈਕਸ਼ਨ ਹੋਣੀ, ਉਹ ਤਾਂ ਉਦਾਂ ਵੀ ਹੁੰਦੀ ਹੋਈ ਆ। ਠੀਕ ਹੈ। ਹਾਂਜੀ, ਓਕੇ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਢਿੱਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਕਾਲਰ ਨੇ ਦੱਸਿਆ ਨਾ ਵੀ ਦੱਸ ਕੇ ਕਿਉਂ ਲਾਉਂਦੇ ਆ, ਤੇ ਇੱਕ ਤਾਂ ਇਹ ਸਕੇਲਾਂ ਤੇ ਖੜੇ ਹੁੰਦੇ ਆ, ਦੂਜੇ ਜਿਹੜੇ ਵੱਡੇ ਰੈਸਟ ਏਰੀਏ ਹੁੰਦੇ ਆ ਉੱਥੇ ਖੜਦੇ ਆ।
ਘੱਟ ਤੇ ਘੱਟ 8-10 ਬੰਦੇ ਹੁੰਦੇ ਆ, ਅੱਧੇ ਕੁ ਮਿੰਟ ਦੇ ਵਿੱਚ ਪੇਪਰ ਵਰਕ ਟਰੱਕ ਨੂੰ ਦੇਖ ਕੇ ਨਾਲੋਂ ਨਾਲ ਤੋਰਦੇ ਆ। ਜੀ ਉਹਨਾਂ ਦਾ ਇਹ ਮਕਸਦ ਨਹੀਂ, ਉਹਨਾਂ ਦਾ ਇਹ ਮਤਲਬ ਇਹ ਅਸੀਂ ਡਰਾਈਵਰਾਂ ਰੋਕਣਾ ਆ। ਉਹਨਾਂ ਦਾ ਮਤਲਬ ਇਹ ਆ ਵੀ ਆਪਣੀ ਜਿਹੜੀ ਇਕੁਇਪਮੈਂਟ ਆ ਉਹ ਵਧੀਆ ਰੱਖੋ, ਅਪ ਟੂ ਡੇਟ ਰੱਖੋ। ਹਾਂਜੀ, ਜਿਹੜਾ ਬਿਨਾਂ ਦੱਸੇ ਦੇ ਹੁੰਦੇ ਆ। ਹਰੇਕ ਸਟੇਟ ਦੇ ਵਿੱਚ 2-2 3-3 ਸਕੇਲਾਂ ਆ, ਤੇ ਉਹਨਾਂ ਸਕੇਲਾਂ ਨੂੰ ਅਸੀਂ ਪਾਰ ਕਰਕੇ ਜਾਂਦੇ ਆ। ਜਦੋਂ ਵੀ ਮਰਜ਼ੀ ਉੱਥੇ ਰੋਕ ਸਕਦੇ ਆ। ਉਹ ਉੱਥੇ ਸਾਨੂੰ ਜੇ ਨਹੀਂ ਸਾਡਾ ਟਰੱਕ ਚੰਗਾ, ਸਾਨੂੰ ਵਾਇਲੇਸ਼ਨ ਦਿੱਤੇ ਆ, ਸਾਨੂੰ ਟਿਕਟ ਵੀ ਮਿਲਦੇ ਆ, ਤੇ ਉਹ ਇਹ ਵੀ ਕਹਿੰਦੇ ਆ ਵੀ ਇਹਨੂੰ ਕੰਪਲੀਟ ਕਰਕੇ ਤੁਰ ਸਕਦੇ ਆ। ਜੀ ਜਿੰਨਾ ਵੀ ਇਹਨਾਂ ਦਾ ਕੰਮ ਹੈਗਾ ਜੀ, ਮੈਨੂੰ 20-22 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ। ਇਹਨਾਂ ਦਾ ਸੇਫਟੀ ਰੱਖਦੇ ਆ, ਸੇਫਟੀ ਚਾਹੁੰਦੇ ਆ। ਆਪ ਬਚੋ ਤਾਂ ਦੂਜਿਆਂ ਨੂੰ ਬਚਾਓ। ਵਾਹਿਗੁਰੂ ਖਾਲਸਾ ਵਾਹਿਗੁਰੂ। ਸੋ ਬਿਲਕੁਲ ਮੁੱਕਦੀ ਗੱਲ ਪ੍ਰਵੀਨ ਜੀ ਇਸ ਅਦਾਰੇ ਦੀ ਇਹੀ ਆ ਵੀ ਭਾਈ ਆਪਾਂ ਲੋਕਾਂ ਨੂੰ ਸੇਫ ਰੱਖਣਾ ਆ, ਜਿਹੜਾ ਚਲਾ ਰਿਹਾ ਆ ਉਹ ਵੀ, ਤੇ ਜਿਹੜੇ ਨਾਲ ਉਹਨਾਂ ਦੇ ਜਿਹੜੇ ਉਹ ਚੱਲ ਰਹੇ ਆ ਵੀ ਉਹ ਚੀਜ਼ ਪ੍ਰੋਬਲਮ ਹੋਣ ਕਰਕੇ ਐਵੇਂ ਕਿਸੇ ਦਾ ਨੁਕਸਾਨ ਹੋਵੇ, ਐਕਸੀਡੈਂਟ ਹੋਵੇ, ਉਹ ਚੀਜ਼ਾਂ ਦਾ ਕੰਮ ਘਟੇ। ਜੀ ਅਗਲੇ ਕਾਲਰ ਵੱਲ ਵੱਧਦੇ ਆ ਜੀ। ਹਾਂਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਬਲਜਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੈਂ ਬਸ ਇੱਕੋ ਗੱਲ ਕਹਿਣੀ ਸੀ। ਆ ਥੋੜਾ ਫਰਕ ਸੋਚ ਦਾ ਵੀ ਏ ਜੀ। ਜੇ ਅੱਜ DOT ਇੰਸਪੈਕਸ਼ਨ ਲੱਗੀ, ਇਹ ਸਾਡੀ ਸੇਫਟੀ ਲਾਈ ਉਹਨਾਂ ਨੇ, ਹੋਰ ਕਿਸੇ ਦੀ ਸੇਫਟੀ ਲਈ ਨਹੀਂ। ਠੀਕ ਹੈ ਜੀ। ਹੁਣ ਇੱਕ ਟਰੱਕ ਹੈ ਭਾਜੀ, ਉਹਦੇ ਚ 200-250 ਗੈਲਨ ਤੇਲ ਏ। ਜੇ ਬਾਈ ਚਾਂਸ ਤੁਹਾਡੀ ਏਅਰ ਲੀਕ ਕਰਦੀ ਏ, ਬ੍ਰੇਕ ਖਰਾਬ ਏ, ਉਹ ਚ ਨੁਕਸਾਨ ਸਭ ਤੋਂ ਜ਼ਿਆਦਾ ਤੁਹਾਡੀ ਜਾਨ ਦਾ। ਬਿਲਕੁਲ। ਪਰ ਆਪਣੇ ਲੋਕ ਇਹ ਤੋਂ ਬਚਦੇ ਨੇ, ਨਹੀਂ ਵੀ ਸਾਨੂੰ ਨੁਕਸਾਨ ਹੈ। ਸਾਨੂੰ ਨੁਕਸਾਨ ਨਹੀਂ, ਸਾਡੀ ਸੇਫਟੀ ਲਈ ਕਰਦੇ ਹੋ ਸਾਰਾ ਕੁਝ, ਕਿ ਅਸੀਂ ਰੂਲ ਫੋਲੋ ਕਰੀਏ, ਸਾਡੀ ਆਪਣੀ ਸੇਫਟੀ ਨਾਲੇ ਦੂਜਿਆਂ ਦੀ ਸੇਫਟੀ। ਜੀ ਠੀਕ ਹੈ ਜੀ। ਬਲਜਿੰਦਰ ਜੀ, ਤੁਹਾਡੀ ਇਸ ਵਾਰ ਆਲਰੇਡੀ ਇੰਸਪੈਕਸ਼ਨ ਹੋ ਚੁੱਕੀ ਆ ਜਾਂ ਨਹੀਂ? ਹਾਂਜੀ ਭਾਜੀ, ਹੋ ਚੁੱਕੀ ਹੈ। ਮੈਂ ਆਲਰੇਡੀ ਮੈਂ ਟਰੱਕ ਤੇ ਹੀ ਆ। ਠੀਕ ਹੈ। ਕਿਹੜੀ ਜਗ੍ਹਾ ਦੇ ਉੱਤੇ ਹੋਈ ਹੈ ਤੁਹਾਡੀ ਇੰਸਪੈਕਸ਼ਨ ਇਸ ਵਾਰ? ਕਿਹੜੇ ਏਰੀਆ ਚ ਮੇਰੀ ਹੋਈ ਹੈ? ਐਲਕੋ ਹੋਈ ਹੈ, ਯੂਟਾ ਐਲਕੋ। ਠੀਕ ਆ। ਤੇ ਕਿੰਨੇ ਕੁ ਮਿੰਟ ਲੱਗੇ? ਓਵਰਆਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਹੁਤ ਵਧੀਆ ਭਾਜੀ, ਮੈਂ ਇੰਸਪੈਕਸ਼ਨ ਤੇ ਹੁੰਦੀ ਰਹਿੰਦੀ ਹੈ। ਠੀਕ ਹੈ। ਤੇ ਕੋਈ ਡਰਨ ਵਾਲੀ ਗੱਲ ਨਹੀਂ, ਬਹੁਤ ਵਧੀਆ ਆਫੀਸਰ ਨੇ, ਬਹੁਤ ਹੀ ਵਧੀਆ। ਮੈਨੂੰ 4 ਸਾਲ ਹੋ ਗਏ ਭਾਜੀ, ਅੱਜ ਤੱਕ ਇੱਕ ਵੀ ਮੇਰਾ ਲਾਇਸੈਂਸ ਤੇ ਟਿਕਟ ਨਹੀਂ। ਵੈਰੀ ਗੁੱਡ ਜੀ। ਠੀਕ ਹੈ ਜੀ। ਕਿਉਂਕਿ ਮੈਂ ਬਹੁਤ ਜ਼ਿਆਦਾ ਧਿਆਨ ਰੱਖਦਾ। ਜੇ ਭਾਜੀ ਜੇ ਤੁਹਾਡਾ ਲਾਇਸੈਂਸ ਕਲੀਨ ਹੈ, ਉਦਾਂ ਵੀ ਜੇ ਕੋਈ ਬਾਈ ਚਾਂਸ ਗਲਤੀ ਹੋ ਵੀ ਜਾਂਦੀ, ਆਪਾਂ ਰੋਡ ਤੇ ਆ, ਬਹੁਤ ਵੱਡੀ ਚੀਜ਼ ਲੈ ਕੇ ਚੱਲਦੇ ਆ ਆਪਾਂ ਰੋਡ ਤੇ, ਬਿਲਕੁਲ। ਉਹ ਫਿਰ ਵੀ ਦੇਖਦੇ ਨੇ ਵੀ ਹਾਂ ਬੰਦਾ ਕਲੀਨ ਹੈ, ਲਾਇਸੈਂਸ ਦਾ ਸਾਫ਼ ਹੈ, ਇਹਦੇ ਕੋਲ ਗਲਤੀ ਹੋ ਗਈ, ਫਿਰ ਵੀ ਛੱਡ ਜਾਂਦੇ ਨੇ। ਦੇਖੋ ਜੀ। ਮੇਰੇ ਨਾਲ ਭਾਜੀ ਪੁਆਇੰਟਸ ਤੁਹਾਡੇ ਐਡ ਹੁੰਦੇ ਜਾਂਦੇ ਤੁਹਾਡੇ ਲਗਾਤਾਰ। ਹਾਂਜੀ, ਭਾਜੀ ਨਾਲ ਸੀਟ ਤੇ ਬੈਠ ਕੇ ਉਹ ਗੱਲ ਕਰਦੇ ਨੇ, ਪੁੱਛਦੇ ਨੇ ਕਿੱਥੋਂ ਆਇਆ, ਕਿੱਥੇ ਚੱਲਾਂ ਜੀ, ਕਿਵੇਂ ਲੋਡ ਚੁੱਕਿਆ, ਕੀ ਕਰਦਾ, ਸਾਰਾ ਕੁਝ ਬਹੁਤ ਵਧੀਆ। ਮੇਰਾ ਓਵਰਆਲ ਐਕਸਪੀਰੀਅੰਸ ਹਮੇਸ਼ਾ ਬਹੁਤ ਵਧੀਆ ਰਿਹਾ ਜੀ। ਠੀਕ ਹੈ ਜੀ। ਥੈਂਕ ਯੂ ਬਲਜਿੰਦਰ ਜੀ, ਬਹੁਤ ਮਿਹਰਬਾਨੀ ਜੀ ਸ਼ੇਅਰ ਕਰਨ ਦੇ ਲਈ। ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਪ੍ਰਭਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਭਾਜੀ। ਸਤਿ ਸ਼੍ਰੀ ਅਕਾਲ ਜੀ। ਉਹ ਭਾਜੀ ਨਾਲ ਇਹ ਗੱਲ ਏਦਾਂ ਲਾਈਵ ਤਾਂ ਚੱਲਣ ਡਿਆ, ਲੋਕਾਂ ਨੂੰ ਘੱਟ ਡਰਾਇਆ ਕਰੋ ਤੁਸੀਂ। ਡਰਾਇਆ ਕਿੱਦਾਂ ਜੀ? ਮੈਂ ਇਹ ਗੱਲ ਸੋਚਦਾ ਜਿੱਦਾਂ ਰਿਸੈਸ਼ਨ ਦੀ ਗੱਲ ਕਰਦੇ ਤੇ ਰਿਸੈਸ਼ਨ ਆ ਗਿਆ ਜੀ। ਕਿਉਂਕਿ ਇਹਨਾਂ ਨੂੰ ਏਦਾਂ ਨਹੀਂ ਪਤਾ ਲੱਗਣਾ, ਕਿਉਂਕਿ ਮੈਂ ਤਾਂ ਦੇਖਿਆ 7-8 ਦਾ ਰਿਸੈਸ਼ਨ ਪਹਿਲਾਂ, ਹਨਾ। ਠੀਕ ਹੈ। ਕਿਉਂਕਿ ਇਹ ਸਾਲ ਇੱਕ ਘਰੇ ਬੈਠਾ ਰਿਹਾ ਮੈਂ, ਮੈਨੂੰ ਪਤਾ ਇਹ ਬਹੁਤ ਡਰਾਵਨੀ ਚੀਜ਼ ਆ, ਹਨਾ। ਤੇ ਨੰਬਰ ਦੂਜੀ ਗੱਲ, ਤੁਸੀਂ ਦੇਖ ਲਿਆ ਸ਼੍ਰੀਲੰਕਾ ਚ ਕੀ ਹਾਲ ਆ, ਤੇਲ ਮੁੱਕ ਗਿਆ ਉੱਥੇ, ਹਨਾ। ਤੀਜੀ ਗੱਲ, ਇਹ ਜਿਹੜੇ ਅੱਜ ਦਾ ਵੈਸੇ ਟਰੱਕਾਂ ਦਾ ਸ਼ੋਅ ਚੱਲਦਾ, ਇਹਦੀ ਗੱਲ ਕਰਨੀ। ਮੈਂ DOT ਲੱਗੀ ਸੀ, ਮੈਂ ਵੀ ਮੈਰੀਲੈਂਡ, ਹੁਣ ਜੈਸਾ ਰਾਤੀ ਲੱਗੀ ਸੀ DOT 64 ਤੇ ਮੈਰੀਲੈਂਡ, ਤੇ ਉਹ ਵੈਸੇ ਸਕੇਲ ਖੋਲਦੇ ਨਹੀਂ, ਖੁੱਲੀ ਸੀ ਰਾਤੀ। ਠੀਕ ਹੈ। ਐਵਰੀਥਿੰਗ ਓਕੇ ਸੀ ਮੇਰਾ, ਸਕੇਲ ਸਕੂਲ ਐਵਰੀਥਿੰਗ ਡਨ ਵਾ, ਹਨਾ। ਠੀਕ ਹੈ। ਜਿੰਨਾ ਮੈਂ ਹੁਣ ਨੋਟ ਕੀਤੀ ਗੱਲ, ਇੰਨਾ ਰਸ਼ ਨਹੀਂ ਹੈ ਕਿ DOT ਦਾ। ਪੈ ਕੀ ਕਰਦੇ ਹੁੰਦੇ, ਪਹਿਲਾਂ ਤਾਂ ਤੁਹਾਨੂੰ ਰੌਲਾ ਰੱਪਾ ਪਾਉਂਦੇ, DOT ਲੱਗਣੀ 72 ਘੰਟੇ ਦੀ ਲੱਗਣੀ ਲੱਗ ਜਾਂਦੀ ਆ, ਤੇ ਕਈ ਵੇਲੇ ਇਹ 2-3 ਵੀਕਾਂ ਬਾਅਦ ਫੇਰ ਇੱਕ ਵਾਰੀ ਲਾਉਂਦੇ ਆ। ਅੱਛਾ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ 72 ਘੰਟੇ ਦੀ ਇੱਕ ਵਾਰੀ ਲਾਤੀ ਦੇ ਨੇ। ਇਹ ਮੇਰੇ ਨਾਲ 2-3 ਵਾਰੀ, ਕਿਉਂਕਿ ਮੈਨੂੰ 10-11 ਸਾਲ ਹੋ ਗਏ ਟਰੱਕ ਨਾਲ, 2-3 ਵਾਰੀ ਹੈਪਨ ਹੋਇਆ। ਇੱਕ ਵਾਰੀ ਕੁਆਇਟ ਜੇ ਸਾਇਲੈਂਸ ਕਰਕੇ DOT ਲਾਉਂਦੇ ਆ, ਕਿਉਂਕਿ ਲੋਕਾਂ ਬਹੁਤ
ਜਾੜ ਭਰੇ ਪਏ ਆ, ਟਰੱਕ ਸਟਾਪ ਇੱਥੇ ਭਰੇ ਪਏ, ਪਾਰਕਿੰਗ ਨਹੀਂ ਮਿਲ ਰਹੀ। ਜੀ ਜੀ ਠੀਕ ਹੈ ਜੀ। ਲੋਡਾਂ ਦੇ ਰੇਟ ਚੱਕ ਨਹੀਂ ਹੋ ਰਹੇ। ਹੁਣ ਤੁਸੀਂ ਆਪ ਹੀ ਤੁਸੀਂ ਗੱਲਾਂ ਤਾਂ ਦੱਸਦਾ ਹੀ, ਅਸੀਂ ਤਾਂ ਤੁਹਾਡਾ ਹੀ ਰੇਡੀਓ ਸੁਣ ਕੇ ਕੰਨੇ ਹੋ ਜੀਦਾ ਹਨਾ ਜੀ। ਤੇ ਬਲੀਵ ਕਰ ਲਓ 6000 ਦਾ ਤੇਲ ਲੱਗ ਰਿਹਾ ਹੈ। ਬੜੇ ਧਿਆਨ ਨਾਲ ਹੁਣ ਜਿਹਨੇ ਵੀ ਨਵਾਂ ਟਰੱਕ ਟਰੇਲਰ ਚੱਕਣਾ ਜਾਂ ਕੁਝ ਕਰਨਾ, ਬਹੁਤ ਧਿਆਨ ਨਾਲ ਭਰਾ ਮੇਰਾ ਕੰਮ ਕਰੇ ਜੀ ਜੀ। ਤੇ ਬਹੁਤ ਮਿਹਨਤਾਂ ਕਰਦੇ ਆਪਾਂ ਦਿਨ ਰਾਤ। ਮੈਂ ਆਪ ਰੋਡ ਤੇ ਰਹਿਣਾ ਫੈਮਿਲੀ ਛੱਡ ਕੇ, ਤੇ ਪਲੀਜ਼ ਬੜਾ ਧਿਆਨ ਨਾਲ ਜੀ। ਥੈਂਕ ਯੂ ਪ੍ਰਭੂ ਜੀ, ਹਨਾ ਜੀ ਮਿਹਰਬਾਨੀ। ਬਾਕੀ ਇਹਨਾਂ ਦੀ ਇੱਕ ਗੱਲ ਦੇ ਉੱਤੇ ਇੱਕ ਮੈਂ ਜ਼ਰੂਰ ਟਿੱਪਣੀ ਕਰਨਾ ਚਾਹੁੰਦਾ ਹਾਂ। ਸੋ ਚਾਹੇ ਉਹਨਾਂ ਨੇ ਹਾਸੇ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਸੀਗੇ, ਡਰਾਉਣ ਦਾ ਨਹੀਂ ਸਾਡਾ ਮਕਸਦ ਹੁੰਦਾ, ਲੋਕਾਂ ਨੂੰ ਚੁਕੰਨੇ ਕਰਨ ਦਾ ਜਿਹੜਾ ਉਹ ਮਕਸਦ ਹੁੰਦਾ ਆ। ਜਿੱਦਾਂ DOT ਵਾਲੇ ਦੱਸ ਕੇ ਆ ਜਾਂਦੇ ਆ ਵੀ ਆ ਤੁਹਾਡੀ ਅਸੀਂ ਕਰਨ ਲੱਗੇ ਆ 72 ਘੰਟੇ ਦੀ, ਸਾਡੇ ਵੱਲੋਂ ਤੁਹਾਨੂੰ ਖਬਰਾਂ ਦੱਸਣ ਦਾ ਮਕਸਦ ਇਹੀ ਹੁੰਦਾ ਵੀ ਤੁਸੀਂ ਵੀ ਭਾਈ ਚੁਕੰਨੇ ਹੋ। ਜਿਹੜਾ ਵੀ ਕੋਈ ਤੁਸੀਂ ਫੈਸਲਾ ਲੈਣਾ ਆ, ਉਹਨਾਂ ਨੂੰ ਤੁਸੀਂ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ। ਨਾਲੇ ਸ਼੍ਰੀਲੰਕਾ ਦਾ ਮਸਲਾ, ਉਹਨਾਂ ਦਾ ਫੋਰਨ ਡਾਲਰ ਜਿਹੜਾ ਉਹ ਮੁੱਕ ਗਿਆ, ਉਹਨਾਂ ਕੋਲ ਖਰੀਦਣ ਦੇ ਲਈ ਤੇਲ ਦੇ ਲਈ ਡਾਲਰ ਨਹੀਂ ਹੈਗੇ। ਸੋ ਉਹਨਾਂ ਦੀ ਮਸਲਾ ਜਿਹੜਾ ਹੋਰ ਪਾਸੇ ਨੂੰ ਆ, ਉੱਥੇ ਰਿਸੈਸ਼ਨ ਦਾ ਜਿਹੜਾ ਉਹ ਰੌਲਾ ਘੱਟ ਆ, ਉੱਥੇ ਉਹ ਦੂਜਾ ਮਸਲਾ। ਪਰ ਇੱਥੇ ਸਾਡੇ ਤੇ ਅਮਰੀਕਾ ਦੇ ਜਿੰਨੇ ਵੱਡੇ ਬੈਂਕ ਆ, ਸਾਰਿਆਂ ਨੇ ਰੌਲਾ ਪਾਇਆ ਆ। ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸੇ ਲਈ ਵੀ ਭਾਈ ਤੁਸੀਂ ਚੁਕੰਨੇ ਰਹੋ। ਜਿਹੜਾ ਵੀ ਖਾਸ ਕਰਕੇ ਫਾਈਨੈਂਸ਼ੀਅਲ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ, ਉਹ ਤੁਸੀਂ ਸੋਚ ਸਮਝ ਕੇ ਜਿਹੜਾ ਉਹ ਲਿਓ। ਬਾਅਦ ਦੇ ਵਿੱਚ ਐਵੇਂ ਬੰਦਾ ਰਗੜ ਨਾ ਹੋ ਜਾਵੇ ਵੀ ਮੈਂ ਇੱਦਾਂ ਕਰ ਲੈਣਾ ਜਾਂ ਉੱਦਾਂ ਕਰ ਲੈਣਾ, ਸਾਨੂੰ ਦੱਸਿਆ ਨੇ, ਸਾਨੂੰ ਪਤਾ ਨਹੀਂ ਲੱਗਾ। ਸਾਡਾ ਮਕਸਦ ਸਿਰਫ ਤੇ ਸਿਰਫ ਤੁਹਾਨੂੰ ਇਨਫੋਰਮੇਸ਼ਨ ਦੇਣ ਦਾ ਹੈ। ਜੀ ਪ੍ਰਵੀਨ ਜੀ, ਆਪਣਾ ਇੱਕ ਚੀਜ਼ ਹੋਰ ਵੀ ਐਡ ਆਨ ਕਰਦੇ ਚਲੇ ਗਏ ਰਾਜੀ ਆਪਾਂ, ਉਹ ਇਹ ਹੈ ਕਿ ਹਮੇਸ਼ਾ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਪੰਜਾਬੀ ਰੇਡੀਓ USA ਤੇ, ਤਾਂ ਉਹ ਫੈਕਟ ਵਾਈਜ਼ ਹੁੰਦੀਆਂ ਨੇ। ਕੁਝ ਰਿਪੋਰਟਾਂ ਆਉਂਦੀਆਂ ਨੇ, ਰਿਪੋਰਟਾਂ ਦੇ ਬਣਾ ਤੇ ਅਸੀਂ ਫਿਰ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਪਾਸ ਕਰਦੇ ਹਾਂ। ਮੀਡੀਆ ਤੁਸੀਂ ਕ੍ਰਿਟਿਸਿਜ਼ਮ ਕਰੋ, ਤੁਹਾਡਾ ਹੱਕ ਆ, ਅਸੀਂ ਤੁਹਾਨੂੰ ਰੋਕਦੇ ਨਹੀਂ ਆ। ਪਰ ਇੱਕ ਗੱਲ ਜ਼ਰੂਰ ਸਮਝੋ ਕਿ ਮੀਡੀਆ ਹਮੇਸ਼ਾ ਵਿਸਲ ਬਲੋਅਰ ਦੇ ਰੋਲ ਦੇ ਵਿੱਚ ਹੁੰਦਾ ਵਾ। ਮੀਡੀਆ ਨੇ ਜਦੋਂ ਵੀ ਕੋਈ ਚੀਜ਼ ਉਹਨੂੰ ਲੱਗਦੀ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਹੋ ਰਿਹਾ, ਤਾਂ ਉਹਨੇ ਵਿਸਲ ਬਲੋਰਿੰਗ ਕਰਨੀ ਹੈ। ਵਿਸਲ ਬਲੋਰਿੰਗ ਦਾ ਮਤਲਬ ਕਿ ਲੋਕਾਂ ਨੂੰ ਚੁਕੰਨੇ ਕਰਨਾ ਵਾ, ਚੀਜ਼ਾਂ ਨਾ ਹੋਣ। ਅਸੀਂ ਮੰਦੀ ਸਾਡੇ ਕੋਈ ਏਅਰ ਤੇ ਰੱਖੀ ਥੋੜੋ ਆ, ਮਾਈਕ ਦੇ ਤੋਂ ਥੋੜੋ ਆ ਕਿ ਜਿਹੜੀ ਅਸੀਂ ਚੱਕ ਕੇ ਤੁਹਾਡੇ ਤੇ ਸਿੱਟ ਦੇਣੀ ਹੈ। ਏਦਾਂ ਨਹੀਂ ਆ। ਰਿਪੋਰਟਸ ਆਉਂਦੀਆਂ ਨੇ, ਇਕਨੋਮਿਸਟ ਨੇ ਜਿਹੜੇ ਉਹ ਬਲੌਗ ਲਿਖਦੇ ਨੇ, ਉਹ ਚੀਜ਼ਾਂ ਨੂੰ ਮਾਪਦੇ ਨੇ, ਉਹ ਬਾਜ਼ਾਰ ਉੱਤੇ ਨਜ਼ਰ ਰੱਖਦੇ ਨੇ ਕਿ ਕਿੰਨੀ ਪਰਚੇਜ਼ਿੰਗ ਪਾਵਰ ਘੱਟ ਹੋ ਰਹੀ ਹੈ, ਕਿੰਨੀਆਂ ਨੌਕਰੀਆਂ, ਕਿੰਨੇ ਲੇ ਆਫ ਹੋ ਰਹੇ ਨੇ। ਇਹਨਾਂ ਚੀਜ਼ਾਂ ਦੀ ਸਟੱਡੀ ਹੁੰਦੀ ਰਹਿੰਦੀ ਹੈ ਮਹੀਨੇ ਦਰ ਮਹੀਨੇ, ਤਿਮਾਹੀ ਦਰ ਤਿਮਾਹੀ, ਤੇ ਫਿਰ ਆ ਕੇ ਰਿਪੋਰਟਾਂ ਸ਼ਾਇਦ ਹੁੰਦੀਆਂ ਨੇ। ਉਸ ਤੋਂ ਬਾਅਦ ਉਹ ਰਿਪੋਰਟਾਂ ਅਸੀਂ ਤੁਹਾਡੇ ਅੱਗੇ ਰੱਖਦੇ ਹਾਂ। ਕਿਸ ਦਿਨ ਫਿਰ ਜਿਹੜਾ ਤੁਹਾਡਾ ਕ੍ਰਿਟਿਸਿਜ਼ਮ ਆ ਸਾਡੇ ਤੇ, ਨਹੀਂ ਇਹ ਇਹਨਾਂ ਨੇ ਕ੍ਰਿਟਿਸਿਜ਼ਮ ਨਹੀਂ ਕੀਤਾ, ਇਹਨਾਂ ਨੇ ਤਾਂ ਆਪਣੇ ਨਾਲ ਉਹਦਾ ਜੀ ਮਜ਼ਾਕ ਕਰਦੇ ਸੀਗੇ ਤਾਂ ਤੇ ਇਹ ਸਾਨੂੰ ਚੰਗਾ ਪਿਆਰਾ ਵੀ ਲੱਗਦਾ ਸਾਨੂੰ। ਜੀ 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 ਬਿਲਕੁਲ। ਕਿਸੇ ਗੱਲ 'ਚ ਤੁਹਾਨੂੰ ਜਿਹੜਾ ਸ਼ੰਕਾ ਗਿਲਾ ਤੁਹਾਡਾ ਉਹ ਦੂਰ ਕੀਤਾ ਜਾਵੇ। ਤੇ ਰਾਜੀ ਆਪਾਂ ਇੱਕ ਬ੍ਰੇਕ ਦੇ ਲਈ ਰੋਕ ਲਈਏ, ਫਿਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਵੀ ਜੁੜੇ ਨੇ। ਜੀ ਬਿਲਕੁਲ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200। ਜਿਹੜੇ ਸਰੋਤੇ ਹੋਲਡ ਤੇ ਆ, ਤੁਸੀਂ ਬਸ ਏਦਾਂ ਹੀ ਸਬਰ ਬਣਾਏ ਰੱਖੋ, ਪੇਸ਼ੈਂਟਲੀ ਵੇਟ ਕਰਿਓ, ਤੇ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। पंजाबी रेडियो USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 4159090503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500
ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM, KCVR, Stockton, Modesto, 1570 AM. ਬ੍ਰੇਕ ਤੋਂ ਬਾਅਦ 'ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ। ਪ੍ਰਵੀਨ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ-ਬਹੁਤ। ਜੀ, ਤੇ ਆਓ ਆਪਣੇ ਜਿਹੜੇ ਅਗਲੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਅੱਜ ਆਪਾਂ ਜਿਹੜੇ ਰੋਡ ਚੈੱਕ ਚੱਲ ਰਿਹਾ 72 ਆਵਰਸ, ਉਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ। ਸੋ ਆਪਣੇ ਸਰੋਤੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੇ ਆ। ਜੀ ਪ੍ਰਵੀਨ ਜੀ, ਅਗਲੇ ਕਾਲਰ ਕੌਣ ਨੇ? ਰਾਜ ਜੀ ਆਪਣੇ ਨਾਲ ਹਰਮਨ ਸਿੰਘ ਜੁੜੇ ਨੇ ਕੈਨੇਡਾ ਤੋਂ। ਜੀ ਹਰਮਨ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਕੈਨੇਡਾ ਤੋਂ ਬੋਲਦਾ ਜੀ, ਤੇ ਮੈਂ ਆਪਦਾ ਐਕਸਪੀਰੀਅੰਸ ਦੱਸ ਦਿੰਦਾ ਜੀ। ਤੁਹਾਡਾ ਸਵਾਲ ਸੀਗਾ ਵੀ ਆਪਣੇ ਲੋਕੀ ਜਿਹੜੇ ਚਲਾਉਣਾ ਛੱਡ ਦਿੰਦੇ ਆ ਕਈ ਇਹਨਾਂ ਦਿਨਾਂ ਦੇ ਵਿੱਚ ਇੰਸਪੈਕਸ਼ਨ ਦੇ ਵਿੱਚ। ਮੈਂ ਵੇਖਿਆ ਜੀ ਅਮਰੀਕਾ ਦਾ ਮੈਨੂੰ ਪਤਾ ਨਹੀਂ, ਕੈਨੇਡਾ ਦੇ ਵਿੱਚ ਹੁਣ ਅੱਧੇ ਤਾਂ ਆਪਣੇ ਸਟੂਡੈਂਟ ਆ ਜਿਹੜੇ ਹਨਾ, ਉਹ ਆ ਕੇ ਕੰਮ ਦੇ ਉੱਤੇ ਟਰੱਕ ਚਲਾ ਰਹੇ ਆ, ਕਿਉਂਕਿ ਇਹਦੇ ਵਿੱਚ ਥੋੜਾ ਪੈਸੇ ਪੂਸੇ ਬਣ ਜਾਂਦੇ ਆ। ਹੁਣ ਜਿਹੜੇ ਬੰਦੇ ਨੇ LMI ਲੈ ਕੇ 50,000 ਰੁਪਏ ਦੇ ਵਿੱਚ ਲਈ ਆ, ਠੀਕ ਹੈ ਜੀ, ਉਹਨੇ ਮਜਬੂਰੀ ਹੋ ਜਾਂਦੀ ਆ ਵੀ ਜਾਣਾ। ਜਿਹੜੀਆਂ ਕੰਪਨੀਆਂ ਵਾਲੇ ਉਹ ਕੰਮ ਨਹੀਂ ਕਰਾਉਂਦੇ ਟਾਈਮ ਨਾਲ ਹੀ। ਉਹ ਬੰਦੇ ਨੂੰ ਟੈਨਸ਼ਨ ਇਹ ਹੁੰਦੀ ਆ ਵੀ ਹਾਂ ਵੀ ਭਾਈ ਮੈਂ 50,000 ਰੁਪਇਆ ਇਕੱਠਾ ਕਰਕੇ ਕਿੱਥੋਂ ਦੇਣਾ, ਇੰਡੀਆ ਤੋਂ ਬੁਲਾ ਨਹੀਂ ਸਕਦਾ। ਠੀਕ ਆ, ਉਹਨੂੰ ਚੰਗਾ ਮਾੜਾ ਟਰੱਕ ਲੈ ਕੇ ਤੇ ਉਹਨੂੰ ਤੁਰਨਾ ਪੈਂਦਾ। ਮੈਂ ਆਪਦਾ ਐਕਸਪੀਰੀਅੰਸ ਦੱਸ ਦਿੰਦਾ ਜੀ। ਨਾ ਤਾਂ ਮੈਨੂੰ PR ਦੀ ਲੋੜ ਸੀ ਤੇ ਮੈਨੂੰ ਕੋਈ ਪੇਪਰ ਵਰਕ ਨਹੀਂ ਸੀ ਮੇਰਾ ਕੁਝ ਵੀ। ਮੈਂ ਟੋਰਾਂਟੋ ਤੋਂ ਤੁਰਿਆ, ਆ ਕੇ ਮੇਰਾ ਟਰੱਕ ਮੈਨੂੰ ਇੰਸਪੈਕਸ਼ਨ ਤੇ ਕੱਢ ਲਿਆ, ਮਗਰ ਟ੍ਰੇਲਰ ਦੀ ਲਾਈਟ ਨਹੀਂ ਜਗਦੀ ਪਈ ਸੀ। ਠੀਕ ਹੈ।
ਠੀਕ ਹੈ ਜੀ। ਤੇ ਮੈਨੂੰ ਉਹ ਕਹਿੰਦਾ ਵੀ ਮੇਰੀਆਂ ਵਿੱਚ ਆਪਣਾ ਬ੍ਰੇਕਾਂ ਦੇ ਵਿੱਚ ਵੀ ਪ੍ਰੋਬਲਮ ਆ ਗਈ ਥੋੜੀ ਜੀ। ਹਾਲਾਂਕਿ ਮੈਂ ਉਹਨਾਂ ਨੂੰ ਪਹਿਲਾਂ ਮੈਂ ਦੱਸਿਆ ਸੀਗਾ, ਮੈਂ ਕਿਹਾ ਬਾਈ ਆਪਣੇ ਟਰੱਕ ਦੀਆਂ ਬ੍ਰੇਕਾਂ ਦੇ ਟ੍ਰੇਲਰ ਦੀਆਂ ਖਰਾਬ ਆ ਤੇ ਆਪਾਂ ਰਿਪੇਅਰ ਕਰਾ ਲਈਏ। ਕਹਿੰਦਾ ਤੂੰ ਇਉਂ ਕਰ ਇੱਥੇ ਆ ਕੇ ਤੁਰ ਪਾ। ਹੁਣ ਕਈ ਵਿਊਅਰਸ ਆਪਣੇ ਹੋਣਗੇ ਜਿਹੜੇ ਸੋਚਦੇ ਹੋਣਗੇ ਵੀ ਹਾਂ ਵੀ ਬਾਈ ਤੂੰ ਤੁਰਿਆ ਕਿਉਂ, ਠੀਕ ਹੈ ਜੀ। ਹੁਣ ਉਹ ਮੈਂ ਰਾਹ ਦੇ ਵਿੱਚ ਕਿਤੇ ਹੁਣ ਰਾਹ ਦੇ ਵਿੱਚ ਸੀਗਾ ਵੀ ਉੱਥੇ ਖਰਾਬ ਹੋਈ ਜਾਵੇ, ਅਸੀਂ ਤੁਹਾਡਾ ਬਾਹਲਾ ਟਾਈਮ ਨਹੀਂ ਲੈਂਦਾ। ਉਹਨੇ ਬੰਦੇ ਨੇ ਮੈਨੂੰ ਕੱਢ ਲਿਆ, ਉਹ ਕਹਿੰਦਾ ਵੀ ਆਪਦੇ ਮਾਲਕ ਨਾਲ ਓਨਰ ਨਾਲ ਗੱਲ ਕਰਾ। ਮੈਨੂੰ ਕਹਿੰਦਾ ਇੱਥੋਂ ਟਰੱਕ ਤੋਰ ਲਿਆ, ਮੇਰੀ ਪਲੇਟ ਵੀ ਲਾ ਲਈ ਟ੍ਰੇਲਰ ਦੀ, ਠੀਕ ਹੈ। ਮੈਨੂੰ ਕਹਿੰਦਾ ਵੀ ਇੱਥੋਂ ਟਰੱਕ ਤੋਰ ਲਿਆ, ਇੱਥੇ ਆ ਕੇ ਕਰਾ ਲਾਂਗੇ ਆਪਾਂ। ਬਾਈ ਮੈਂ ਨਹੀਂ ਕਰਾ ਲੈ ਕੇ ਜਾਣਾ ਇਹ, ਆਪ ਤਾਂ ਤੂੰ ਵੇਖ ਲੈ ਜਿਵੇਂ ਮਰਜ਼ੀ। ਕਹਿੰਦਾ ਤੂੰ ਕੋਈ ਨਹੀਂ, ਉਹਦਾ ਰਾਤੇ ਰਾਤ ਖਿੱਚ ਲਿਆ। ਮੈਂ ਨਹੀਂ ਉੱਥੋਂ ਤੁਰਿਆ ਜੀ। ਉਹਨਾਂ ਦੀ ਯਾਰ ਦੇ ਵਿੱਚ ਮਕੈਨਿਕਾਂ ਦੀ ਉੱਥੇ ਪੁਲਿਸ ਵਾਲੇ ਆ ਗਏ, ਉਹ ਕਹਿੰਦੇ ਤੂੰ ਜਾ ਨਹੀਂ ਸਕਦਾ। ਮੈਨੂੰ ਕਹਿੰਦੇ ਓਨਰ ਨਾਲ ਦੇ ਨਾਲ ਗੱਲ ਕਰਾ। ਓਨਰ ਹੀ ਮੁੱਕਰ ਗਿਆ, ਕਹਿੰਦਾ ਮੇਰਾ ਹੈ ਹੀ ਨਹੀਂਗਾ ਜੀ। ਓਹੋ, ਅੱਛਾ ਜੀ, ਠੀਕ ਹੈ ਜੀ। ਮੇਰੇ ਨਾਲ ਖੁਦ ਨਾਲ ਹੋਈ ਆ ਇਹ। ਕਹਿੰਦਾ ਓਨਰ ਕਹਿੰਦਾ ਮੈਂ ਤਾਂ ਹੈ ਹੀ ਨਹੀਂ, ਮੈਂ ਤਾਂ ਇੰਪਲੋਈ ਆ ਕੰਪਨੀ ਦਾ। ਮੈਂ ਉਹਦੇ ਨਾਲ ਗੱਲ ਕਰਾਈ, ਪੁਲਿਸ ਵਾਲਾ ਕਹਿੰਦਾ ਗੱਲ ਕਰੀ ਜਾਂਦਾ ਸੀਗਾ। ਮੈਂ ਕਿਹਾ ਫੋਨ ਸਪੀਕਰ ਤੇ ਲਾ। ਜਦੋਂ ਬੋਲਿਆ ਮੈਂ ਕਿਹਾ ਓਨਰ ਹੀ ਆ ਇਹ। ਉਹਨੇ ਫਿਰ ਮੈਨੂੰ ਉਹਨੇ ਪੁਲਿਸ ਵਾਲੇ ਨੇ ਕਿਹਾ, ਉਹ ਕਹਿੰਦਾ ਬਾਈ ਜੀ ਇਹਨੂੰ ਕਿਤੇ ਨਾ ਜਾਊਗਾ, ਇਹ ਜਿੰਨੇ ਦਿਨ ਦੀ ਇੱਥੇ ਖੜੂਗਾ ਉਹਨੇ ਦਿਨ ਦਾ ਲੇ ਓਵਰ, ਉਹਨੇ ਦਿਨ ਦਾ ਹੋਟਲ ਦਾ ਖਰਚਾ, ਉਹਨੇ ਦਿਨ ਰੋਟੀ ਦਾ ਖਰਚਾ, ਉਹਨੇ ਦਿਨ ਉਬਰ ਦਾ ਖਰਚਾ, ਉਹਨੇ ਦਿਨ ਜੇ ਦਾਰੂ ਪੀਂਦਾ ਦਾਰੂ ਦਾ ਖਰਚਾ ਤੈਨੂੰ ਦੇਣਾ ਪਊਗਾ ਇਹ। ਜੀ ਤੇਰਾ ਕੰਮ ਕਰਦਾ ਪਿਆ, ਤੂੰ ਕੰਮ ਦਾ ਕੰਮ ਨਹੀਂ, ਇਹਦਾ ਬੰਦੇ ਦਾ ਟ੍ਰੇਲਰ ਦਾ ਕੰਮ ਨਹੀਂ ਕਰਾ ਕੇ ਦਿੱਤਾ ਤੇ ਇਹ ਜਾਊਗਾ ਨਹੀਂ ਕਿਤੇ। ਆਪਣੇ ਵਾਲੇ ਐਂ ਕਰਦੇ ਆ ਜੀ। ਹੁਣ ਤੁਸੀਂ ਇਉਂ ਵੇਖੋ, ਹੁਣ ਅਮਰੀਕਾ ਦਾ ਮੈਨੂੰ ਪਤਾ ਨਹੀਂ, ਕੈਨੇਡਾ ਦੇ ਵਿੱਚ ਤੁਸੀਂ ਵੇਖ ਲਓ 70% ਤੋਂ 80% ਆਪਣੇ ਪੰਜਾਬੀ ਮੁੰਡੇ ਦਾ ਡਰਾਈਵਰ ਆ। 20% ਗੋਰੇ ਰਹਿ ਗਏ ਤੇ ਗੋਰੇ ਕਹਿੰਦਾ ਕੋਈ ਯੰਗ ਬੰਦਾ ਆ ਰਿਹਾ, ਕੋਈ ਨਹੀਂ ਆ ਰਿਹਾ। ਕਿਉਂ? ਕੰਮ ਕੀ ਆ, ਆਪਣੇ ਵਾਲੇ ਥੁੱਕ ਲੁੱਕ ਨਾਲ ਸਾਰੀ ਜਾਂਦੇ ਆ ਜੀ। ਕੋਈ ਕਈ ਤਨਖਾਹ ਮਾਰ ਗਿਆ, ਕੋਈ ਕੁਛ ਕਰ ਗਿਆ, ਕੋਈ ਕੋ ਕਰ ਗਿਆ। ਕੰਮ ਇਹਨਾਂ ਨੇ ਕਿੱਥੇ ਟਰੱਕਾਂ ਦੇ ਕਰਾਉਣੇ ਆ ਜੀ। ਥੈਂਕ ਯੂ ਜੀ, ਥੈਂਕ ਯੂ ਹਰਮਨ ਡਿਊਟੀ ਵਾਲਿਆਂ ਨੇ ਘੇਰਨਾ ਜੀ। ਠੀਕ ਹੈ ਹਾਂਜੀ, ਮਿਹਰਬਾਨੀ ਬਾਈ, ਠੀਕ ਹੈ, ਧੰਨਵਾਦ। ਸੋ ਦੇਖੋ, ਇੱਕ ਕਾਲਰ ਪਹਿਲਾਂ ਵੀ ਕਹਿ ਕੇ ਗਏ ਸੀ ਵੀ ਜਦੋਂ ਵਾਇਲੇਸ਼ਨ ਇਦਾਂ ਦੀ ਹੁੰਦੀ ਆ ਤੇ ਫਿਰ ਉਹ ਮਾਲਕ ਦੇ ਜਿੰਮੇ ਪੈਂਦੀ ਆ, ਜੇ ਉਹ ਡਰਾਈਵਰ ਦੀ ਇਕਵਿਪਮੈਂਟ ਦੀ ਜਿਹੜੀ ਉਹ ਨੁਕਸਾਨ ਜਿਹੜਾ ਉਹ ਨਿਕਲਦਾ ਆ। ਸੋ ਇਹ ਮਾੜੀ ਗੱਲ ਆ ਵੀ ਖੜੇ ਪੈਰ ਇਦਾਂ ਚੀਜ਼ ਦੇ ਵਿੱਚ ਜੇ ਤੁਸੀਂ ਮੁੱਕਰ ਜਾਓਗੇ ਵੀ ਤੁਹਾਡਾ ਬੰਦਾ ਨਹੀਂ ਆ, ਤੇ ਜਦੋਂ ਸਮਾਂ ਸੀਗਾ ਉਦੋਂ ਠੀਕ ਨਾ ਕਰਾਈ ਹੋਵੇ, ਮਾੜੀ ਗੱਲ ਹੈ। ਸਾਡੇ ਨਾਲ ਬਲਦੇਵ ਸਿੰਘ ਵੀ ਜੁੜੇ ਹੋਏ ਨੇ ਕੈਨੇਡਾ ਤੋਂ। ਜੀ ਬਲਦੇਵ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ 30 ਸਾਲ ਦਾ ਐਕਸਪੀਰੀਅੰਸ ਹੈ ਜੀ ਡਰਾਈਵਰ ਦਾ, ਡਰਾਈਵਿੰਗ ਦਾ। ਠੀਕ ਹੈ ਜੀ। ਤੇ 10 ਸਾਲ ਮੈਂ ਕੁਵੈਤ ਦੇ ਵਿੱਚ ਕੰਮ ਕਰਕੇ ਆਇਆ। ਤੇ ਹੁਣ 20 ਸਾਲ ਮੈਨੂੰ ਇੱਥੇ ਕੈਨੇਡਾ 'ਚ ਹੋ ਗਏ। ਠੀਕ ਹੈ। ਤੇ ਮੇਰੀ ਇੱਕ ਵੀ ਟਿਕਟ ਨਹੀਂ ਹੈਗੀ ਵੀਰ ਜੀ। ਵਾਹ ਜੀ ਵਾਹ, ਕੀ ਬਾਤ ਹੈ। ਤੇ ਮੈਂ ਅਮਰੀਕਾ ਕੈਨੇਡਾ ਚੱਲਦਾ। ਮੈਂ ਹੁਣ ਵੀ ਅਮਰੀਕਾ ਤੋਂ ਮਤਲਬ ਬਾਰਡਰ ਤੋਂ ਆਊਟ ਹੋ ਕੇ ਆਇਆ, ਕੈਨੇਡਾ ਦੇ ਵਿੱਚ ਐਂਟਰ ਕੀਤਾ। ਠੀਕ ਹੈ। ਤੇ ਬਹੁਤ ਮੇਰੀ ਇੰਸਪੈਕਸ਼ਨ ਹੋ ਗਈ ਜੀ। ਮੈਂ ਕੰਪਨੀ ਦੇ ਵਿੱਚੋਂ ਹੀ ਆਪਣੀ ਪੂਰੀ ਇੰਸਪੈਕਸ਼ਨ ਕਰਕੇ ਤੁਰਦਾ ਟਰੱਕ ਤੇ ਟ੍ਰੇਲਰ ਦੀ। ਠੀਕ ਹੈ। ਬ੍ਰੇਕਾਂ ਦੀ ਮੇਜਰਮੈਂਟ ਪੂਰੀ ਕਰਕੇ ਤੁਰਨੀ ਆ ਜੀ। ਵੀਰ ਜੀ, ਹੁਣ ਤੁਸੀਂ ਟ੍ਰੇਲਰ ਜਾਂ ਟਰੱਕ ਨੂੰ ਗਲਤ ਤਰੀਕੇ ਨਾਲ ਚਲਾਵਾਂਗੇ ਜਾਂ ਫਿਰ ਉਹਦਾ ਕੋਈ ਕੰਮ ਹੋਣ ਵਾਲਾ ਹੋਊਗਾ ਤਾਂ ਉਦਾਂ ਹੀ ਲੈ ਜਾਾਂਗੇ, ਆਪਾਂ ਨੂੰ ਟਿਕਟ ਤਾਂ ਮਿਲੇਗੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਮੈਂ ਕਦੇ ਵੀ ਨਹੀਂ ਡਰਿਆ ਜੀ। ਜਦੋਂ ਵੀ ਇੰਸਪੈਕਸ਼ਨ ਹੁੰਦੀਆਂ ਮੈਂ ਜਾਣ ਕੇ ਜਾਂਦਾ ਉਹਨਾਂ ਦੇ ਵਿੱਚ। ਵਾਹ ਜੀ, ਜਾਣ ਕੇ ਜਾਣੋ ਵੀ ਰਿਕਾਰਡ ਬਣ ਜੇ ਵਧੀਆ, ਪਤਾ ਤਾਂ ਤੁਹਾਨੂੰ ਹੁੰਦਾ ਹੀ ਹੈ ਜੀ। ਦੇਖੋ ਮੇਰਾ ਐਕਸਪੀਰੀਅੰਸ ਆ, ਮੈਨੂੰ ਪਤਾ ਹੈ ਜੀ। ਯੂਐਸਏ ਦੇ ਜਿਹੜੇ ਅਫੀਸਰ ਨੇ, ਇਹ ਤੁਸੀਂ ਵਧਾਈ ਦੇ ਪਾਤਰ ਹੋ ਯੂਐਸਏ ਵਾਲੇ, ਕਿਉਂਕਿ ਯੂਐਸਏ ਦੇ ਵਿੱਚ ਬਹੁਤ ਫਰੈਂਡਲੀ ਨੇ ਉਹ ਜਿਹੜੇ ਅਫੀਸਰ ਨੇ। ਅੱਛਾ ਜੀ। ਬਟ ਜਿਹੜੇ ਕੈਨੇਡੀਅਨ ਨੇ ਸਾਡੇ, ਇਹ ਫਰੈਂਡਲੀ ਨਹੀਂ ਹੈਗੇ। ਅੱਛਾ, ਇਹ ਤੁਹਾਨੂੰ ਜ਼ਬਰਦਸਤੀ ਟਿਕਟ ਦੇਣ ਦੀ ਕੋਸ਼ਿਸ਼ ਕਰਦੇ ਆ ਕੈਨੇਡੀਅਨ। ਇੰਨਾ ਫਰਕ ਹੈ ਅਮਰੀਕਾ ਤੇ ਕੈਨੇਡਾ ਦਾ। ਹਾਂਜੀ, ਅਮਰੀਕਾ ਦੇ ਵਿੱਚ ਵੀਰ ਜੀ ਮੈਨੂੰ ਸਾਊਥ ਡਕੋਟਾ ਦੇ ਵਿੱਚ I-29 ਤੇ ਘੇਰਿਆ, ਰੋਕਿਆ ਮੈਨੂੰ। ਉਹਨੇ ਮੇਰੀ ਇੰਸਪੈਕਸ਼ਨ ਕੀਤੀ ਤੇ ਇੰਸਪੈਕਸ਼ਨ ਕਰਨ ਤੋਂ ਬਾਅਦ ਉਹਨੇ ਮੈਨੂੰ ਪੇਪਰ ਦਿੱਤਾ ਗੁੱਡ ਦਾ, ਕਿ ਤੂੰ ਬਿਲਕੁਲ ਤੇਰਾ ਕੋਈ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਠੀਕ ਆ। ਠੀਕ ਹੈ ਜੀ ਬਲਦੇਵ ਜੀ। ਉਸ ਤੋਂ ਬਾਅਦ ਇੱਕ ਵੀਰ ਜੀ ਉਹਨਾਂ ਨੇ ਮੈਨੂੰ ਇੱਕ ਲੈਟਰ ਦਿੱਤਾ ਕਿ ਇਹਦੇ ਉੱਤੇ ਤੁਸੀਂ ਕੁਝ ਵੀ ਸਾਡੇ ਬਾਰੇ ਲਿਖ ਕੇ ਭੇਜ ਸਕਦੇ ਹੋ ਆਪਣੀ ਗਵਰਨਮੈਂਟ ਨੂੰ। ਜੀ ਜੀ ਜੀ, ਠੀਕ ਹੈ ਜੀ। ਬਈ ਅਸੀਂ ਤੁਹਾਡੇ ਨਾਲ ਕਿੱਦਾਂ ਦਾ ਜਿਹੜਾ ਫੀਡਬੈਕ ਦੇਣ ਨੂੰ ਕਿਹਾ ਬੇਸਿਕਲੀ ਉਹਨਾਂ ਨੇ। ਹਾਂਜੀ ਵੀਰ ਜੀ, ਮੈਂ ਬਹੁਤ ਵਧੀਆ ਕਰਕੇ ਲਿਖਿਆ ਵੀ ਅਫੀਸਰ ਸੀਗਾ ਜਿਹੜਾ ਵੀ ਬਹੁਤ ਚੰਗਾ ਅਫੀਸਰ ਸੀਗਾ, ਮੇਰੇ ਨਾਲ ਬਹੁਤ ਵਧੀਆ ਉਹਨੇ ਗੱਲਬਾਤ ਕੀਤੀ। ਥੈਂਕ ਯੂ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਿਹਰਬਾਨੀ ਜੀ। ਥੈਂਕ ਯੂ ਜੀ। ਇਹ ਨਹੀਂ ਸੀ ਪਤਾ ਵੀ ਉਧਰ ਦੇ ਜਿਹੜੇ ਪੁਲਿਸ ਵਾਲੇ ਤੇ ਇੱਧਰ ਦੇ ਜਿਹੜੇ ਆਫੀਸਰਸ ਆ ਉਹਨਾਂ ਦਾ ਇੰਨਾ ਫਰਕ ਜਿਹੜੇ ਆ ਉਹ
ਸਮਝਦੇ ਹੈਗੇ ਆ। ਹੁਣ ਵਾਹ ਨਹੀਂ ਪਿਆ ਜੀ ਉੱਧਰ ਵਾਲਿਆਂ ਦੇ ਨਾਲ ਤਾਂ ਕਦੀ, ਸੋ ਆਪਾਂ ਕਹਿ ਨਹੀਂ ਸਕਦੇ ਜੀ। ਜੀ ਅਗਲੇ ਕਾਲਰ ਨੇ ਆਪਣੇ ਢਿੱਲੋਂ ਜੀ, ਤੁਸੀਂ ਆਉਣੇ ਹੋ। ਹਾਂਜੀ ਢਿੱਲੋਂ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਇਹ ਅਸੀਂ ਸਵੇਰ ਨੂੰ ਟਰੱਕ ਤੋਰਦੇ ਆ, ਸਾਡੀ 15 ਮਿੰਟ ਦੀ PTI ਔਨ ਹੁੰਦੀ ਆ। ਉਹਦਾ ਮਤਲਬ ਇਹ ਆ ਕਿ ਅਸੀਂ ਟਾਇਰ, ਬ੍ਰੇਕਾਂ, ਐਵਰੀਥਿੰਗ ਚੈੱਕ ਕਰਦੇ ਆ। ਜਿੱਦਾਂ ਕਹਿੰਦੇ ਮਾਲਕ ਨੂੰ ਟਿਕਟ ਮਿਲਦੀ ਹੈ ਨਾ, ਅੱਧੀਆਂ ਤੋਂ ਜ਼ਿਆਦਾ ਟਿਕਟਾਂ ਜਿਹੜੀਆਂ ਹੁੰਦੀਆਂ ਉਹ ਡਰਾਈਵਰ ਨੂੰ ਹੁੰਦੀਆਂ, ਡਰਾਈਵਰ ਦੀ ਜ਼ਿੰਮੇਵਾਰੀ ਬਣਦੀ ਆ। ਠੀਕ ਹੈ ਜੀ। ਹਾਂ, ਜਿਹੜੀ ਕੋਈ ਚੀਜ਼ ਜੇ ਪੇਪਰ ਵਰਕ ਰੋਂਗ ਉਹ ਮਾਲਕ ਨੇ ਕੀਤਾ, ਪੇਪਰ ਵਰਕ ਹੋਊਗਾ। ਜਿਹੜਾ ਟਾਇਰ ਦੀ, ਬ੍ਰੇਕਾਂ ਦੀ, ਜੇ ਕੋਈ ਲਾਈਟ ਆ ਉਹਨੇ ਸਾਨੂੰ ਵਾਰਨਿੰਗ ਦੇਣੀ ਹੈ। ਜੇ ਜ਼ਿਆਦਾ ਸਾਡੇ ਉਹ ਟਰੱਕ ਦੇ ਵਿੱਚ ਕੋਈ ਜ਼ਿਆਦਾ ਟਰਬਲ ਆ, ਉੱਥੇ ਰੋਕ ਲੈਂਦੇ ਆ। ਠੀਕ ਹੈ ਜੀ। ਜਿਹੜੇ ਪੇਪਰ ਵਰਕ ਉਹਦੇ ਲਈ ਓਨਰ ਜ਼ਿੰਮੇਵਾਰ ਆ। ਹਾਂ, ਓਨਰ ਜ਼ਿੰਮੇਵਾਰ ਆ। ਠੀਕ ਹੈ। ਜਿਹੜੀ ਮਸ਼ੀਨਰੀ 'ਚ ਕੋਈ ਦਿੱਕਤ ਹੈ ਜਾਂ ਡਰਾਈਵਿੰਗ 'ਚ ਦਿੱਕਤ, ਉਹਦੇ ਲਈ ਉਹ ਡਰਾਈਵਰ ਦੀ ਆ। ਐਵਰੀ ਡੇ ਜਦੋਂ ਅਸੀਂ ਟਰੱਕ ਨੂੰ ਤੋਰਦੇ ਆ, 15 ਮਿੰਟ ਦੀ ਅਸੀਂ ਇਨਸਪੈਕਸ਼ਨ PTI ਔਨ ਪਾਣੇ ਆ। PTI ਉਹਦਾ ਮਤਲਬ ਇਹੀ ਆ, ਪ੍ਰੀ ਟ੍ਰਿਪ ਇਨਸਪੈਕਸ਼ਨ। ਹਾਂਜੀ ਜੀ ਜੀ। PTI ਹੁੰਦਾ ਆ। ਅਸੀਂ ਉਹਦਾ ਮਤਲਬ ਹੀ ਇਹ ਆ, ਕਈ ਅਸੀਂ ਡਰਾਈਵਰ ਰੱਖ ਲਓ, ਮੈਂ ਆਪਣੇ ਨੂੰ ਕਹਿੰਦਾ ਆ ਵੀ ਅਸੀਂ ਜਿਹੜੇ ਆ ਅਸੀਂ ਚੈੱਕ ਨਹੀਂ ਕਰਦੇ, ਨਾ ਟਾਇਰ, ਬ੍ਰੇਕਾਂ, ਹੋਰ ਸਭ ਕੁਝ, ਨਾ ਪੇਪਰ ਵਰਕ ਚੈੱਕ ਕਰਦੇ ਆ। ਸਾਡੇ ਡਰਾਈਵਰਾਂ ਦਾ ਫੌਟ ਹੈ। ਠੀਕ ਹੈ। ਨੰਬਰ ਉਹਦੀ ਗੱਲ, ਜਿਹੜੇ ਵੀ ਕਹਿੰਦੇ ਆ, ਮੈਂ ਕਾਫੀ ਚਿਰ ਤੋਂ ਆ, ਜਿਹੜੇ ਵੀ ਬੰਦੇ ਕਹਿੰਦੇ ਆ ਡਰਾਉਂਦੇ ਆ ਨਾ, ਇਹ ਆਹ ਰੇਡੀਓ ਜਿਹੜਾ ਆ 100% ਵੈਰੀ ਗੁੱਡ ਆ। ਜੋ ਚੀਜ਼ ਆਣੇ ਵਾਲੀ ਆ ਉਹ ਪਹਿਲਾਂ ਦੱਸ ਦਿੰਦਾ। ਅਸੀਂ ਕਰੀਏ ਗੌਰ ਚਾਹੇ ਨਾ ਕਰੀਏ। ਥੈਂਕ ਯੂ ਜੀ। 41 ਈਅਰ ਹੋ ਗਿਆ ਆ। ਜਿਹੜੇ ਹੁਣ ਜਿੱਦਾਂ ਹੁਣ ਬੈਡ ਟਾਈਮ ਆ ਰਿਹਾ, 3-4 ਬੈਡ ਟਾਈਮ ਦੇਖੇ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਜੀ, ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਅਵੇਅਰ ਕਰ ਰਹੇ ਦੇ। ਤੁਹਾਡਾ ਵਿਸ਼ਾ ਬੜਾ ਵਧੀਆ ਵੀਰ ਜੀ। ਜਿਹੜੇ ਮਤਲਬ ਇੰਸਪੈਕਸ਼ਨ ਕਰਦੇ ਆ ਨਾ, ਇਹ ਬਹੁਤ ਵਧੀਆ, ਚੰਗੀ ਗੱਲ ਹੈ। ਸੰਤ ਨਾਲ ਧੰਨਵਾਦ ਕਰਨਾ ਚਾਹੀਦਾ ਇਹਨਾਂ ਦਾ, ਇਸ ਲਈ ਕੰਮ ਕਰਦੇ ਆ। ਕਿਉਂਕਿ ਸਾਡੇ ਕਈ ਵੀਰ ਦਾ ਜਿੱਦਾਂ ਹੁਣ ਬੀਜੇ ਦਾ PTI ਕਦੇ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਦੇ 15 ਮਿੰਟ ਦੀ, ਤੇ ਆਪਣੇ ਬਹੁਤੇ ਲੋਕ ਕਰਦੇ ਨਹੀਂ। ਕਦੇ ਮੈਂ ਕਿਹਾ ਟ੍ਰੇਲੇ ਦੇ ਥੱਲੇ ਵੜ ਕੇ ਦੇਖਿਆ ਨਹੀਂ ਵੀ ਸਾਡੀਆਂ ਬ੍ਰੇਕਾਂ ਸਹੀ ਆ ਜਾਂ ਕੋਈ ਡਰਮ ਤੇ ਨਹੀਂ ਕਰੈਕ ਹੈ, ਕੋਈ ਏਅਰ ਤੇ ਨਹੀਂ ਕਿਤੇ ਲੀਕ ਕਰਦੀ, ਚੈੱਕ ਨਹੀਂ ਕਰਦੇ ਜੀ। ਠੀਕ। ਸਾਨੂੰ ਜਦ ਕਿ ਉਹ ਕੱਢਦੇ ਆ ਨਾ, ਜਾ ਕੇ ਮਤਲਬ ਉਹ ਕੱਢਦੇ ਨੁਕਸ, ਇਹਦਾ ਮਤਲਬ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਤੋਂ ਬਚਾ ਲੈਂਦੇ ਵਾਕਈ। ਕਿਉਂਕਿ ਸਾਨੂੰ ਪਤਾ ਨਹੀਂ ਕਈ ਇੱਧਰ ਹੁਣ ਜਿੱਦਾਂ i5 ਤੇ ਤਾਂ ਜਿਹੜੇ ਚੱਲਦੇ ਵੀਰ ਉੱਧਰ ਤਾਂ ਸਕੇਲਾਂ ਬਹੁਤ ਆ, ਮਤਲਬ 12 ਮਹੀਨੇ ਉਹਨਾਂ ਦੀ ਇੰਸਪੈਕਸ਼ਨ ਚੱਲਦੀ ਆ। ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਇਹ ਹਾਂ ਜਿਹੜੀ ਈਸਟ ਵੱਲੋਂ ਜਾਂਦੇ ਸਕੇਲਾਂ ਘੱਟ ਆ, ਉਹਨਾਂ ਨੂੰ ਹੈਗਾ ਜ਼ਿਆਦਾ। ਤੇ ਮੈਂ ਤਾਂ ਕਹਿੰਦਾ ਵੀ ਚੰਗੀ ਗੱਲ ਹੈ, ਸਮਾਂ ਸਾਲ 'ਚ ਭਾਵੇਂ 2 ਵਾਰ ਵੀ ਕਰਨਾ ਵਧੀਆ ਆ। ਇਹ ਦੇਖੋ ਸਾਨੂੰ ਜਾਂ ਨਾ ਘਰ ਦੇ ਵਿੱਚ ਹੀ ਆਪਣੇ ਡਰਾਈਵਰਾਂ ਨੂੰ ਪਤਾ ਨਹੀਂ ਵੀ ਕਿੱਦਾਂ ਬ੍ਰੇਕਾਂ, ਉਹਨਾਂ ਨੂੰ ਕਿੱਦਾਂ ਨੂੰ ਮੇਜਰ ਕਰਨਾ, ਕਿੱਦਾਂ ਉਹਨੂੰ ਐਡਜਸਟਮੈਂਟ ਕਰਨੀ ਹੈ। ਤੇ ਨਾ ਤਾਂ ਆਪਣੇ ਮਾਲਕਾਂ ਨੂੰ ਦੱਸਦੇ ਵੀ ਹੈ ਨਹੀਂ ਉਹ, ਕਿ ਬਾਹਰ ਫਿਰ ਕਦੇ ਜਦ ਕੋਈ ਨੁਕਸਾਨ ਵੱਡਾ ਹੋ ਜਾਂਦਾ, ਫਿਰ ਇੱਕ ਤਾਂ ਖਰਚ ਜ਼ਿਆਦਾ ਆਉਂਦਾ ਜੀ। ਆਪ ਬਾਹਰ ਖੱਜਲ ਖੁਆਰ ਹੁੰਦੇ ਆ। ਹੁਣ ਮੈਂ ਆਪਣੀ ਗੱਲ ਦੱਸਦਾ, ਮੇਰੀ ਇਹ ਆਦਤ ਹੁੰਦੀ ਵੀ ਜਦੋਂ ਮੈਂ ਵੀਕਐਂਡ ਤੇ ਘਰ ਆਉਣਾ ਤੇ ਮੈਂ ਆਪਣੇ ਸ਼ਾਪ ਤੇ ਟਰੱਕ ਖੜਾ ਕਰਦਾ, ਉਹਨਾਂ ਵੀਰ ਨੂੰ ਕਹਿੰਦਾ ਸਾਰੀ ਇੰਸਪੈਕਸ਼ਨ ਕਰੋ, ਚੈੱਕ ਕਰ ਦਿਓ ਸਾਰਾ। ਠੀਕ ਹੈ ਜੀ, ਬਹੁਤ ਚੰਗੀ ਗੱਲ। ਗੁਰੂ ਮਹਾਰਾਜ ਇੰਨੀ ਕਿਰਪਾ, ਬਾਹਰ ਕਦੇ ਮੁਸ਼ਕਿਲ ਆਈ ਨਹੀਂ ਸੀ। ਉਹਦਾ ਜਿਹੜਾ ਮਾੜਾ ਮੋਟਾ ਹੁੰਦਾ ਉਹਨੂੰ ਪਹਿਲੇ ਕੰਮ ਕਰਾ ਲੈਣਾ ਉਹਦਾ। ਜੀ ਠੀਕ ਹੈ, ਥੈਂਕ ਯੂ। ਤੁਹਾਡਾ ਟਾਈਮ ਬਚ ਜਾਂਦਾ, ਇੱਕ ਤੁਹਾਡਾ ਖਰਚ ਘੱਟਦਾ, ਟਾਈਮ ਬਚਦਾ। ਬਿਲਕੁਲ ਜੀ, ਸਹੀ ਗੱਲ। ਹਾਂਜੀ, ਜਾਣ ਦੀ ਲੋੜ ਨਹੀਂ ਹੈ। ਜਾਓ ਸਭ, ਮੈਂ ਤਾਂ ਕਹਿੰਦਾ ਵੀ ਜਾਣਾ ਚਾਹੀਦਾ ਵੀ ਪਿੱਛੇ, ਕਿਉਂਕਿ ਕਿੰਨਾ ਚਿਰ ਲੋਕੀ ਰਹਿਣਾ। ਜੇ ਅੱਜ 3 ਦਿਨ ਨਾ ਗਏ, ਫੇਰ ਤੁਹਾਨੂੰ ਕਿਸੇ ਸਕੇਲ ਤੇ ਕੱਢ ਲਿਆ, ਫੇਰ ਤਾਂ ਕੱਢਣਾ, ਫੇਰ ਕੱਢਣਾ ਹੀ ਹੈ। ਫਿਰ ਵੀ ਜੇ ਅੱਜ ਆਊਟ ਆਫ ਸਰਵਿਸ ਹੋਣਾ ਸੀ, ਫਿਰ ਵੀ ਉਦਣ ਵੀ ਆਊਟ ਆਫ ਸਰਵਿਸ ਹੀ ਆਉਂਗੇ। ਸਹੀ ਗੱਲ ਕੋਈ ਵੀ ਹੋਣਾ ਤਾਂ ਇਹ ਹੈ। ਮਤਲਬ ਥੈਂਕ ਯੂ ਜੀ। ਸਮਝਣਾ ਚਾਹੀਦਾ। ਬਸ ਮੈਂ ਤਾਂ ਇਹੀ ਕਹਾਂ, ਬੇਨਤੀ ਇਹ ਵੀ ਇੰਸਪੈਕਸ਼ਨ ਜ਼ਰੂਰ ਚੈੱਕ ਕਰੋ। ਠੀਕ ਹੈ ਜੀ। ਪਹਿਲਾਂ ਥੋੜੇ ਨੁਕਸਾਨ ਨੂੰ ਉੱਥੇ ਉਹਨੂੰ ਕਾਬੂ ਕਰ ਲਓ, ਜ਼ਿਆਦਾ ਨੁਕਸਾਨ ਹੋਣ। ਥੈਂਕ ਯੂ ਸਤਨਾਮ ਜੀ, ਥੈਂਕ ਯੂ। ਸੋ ਇਹਦੇ ਵਿੱਚ ਜਿਹੜਾ CVSA ਆંકੜੇ ਦੱਸਦੇ ਆ ਨਾ, ਜਿਹੜੇ ਆਊਟ ਆਫ ਸਰਵਿਸ ਵਹੀਕਲ ਹੁੰਦੇ ਆ, ਉਹਨਾਂ ਵਿੱਚ ਸਭ ਤੋਂ ਵੱਡਾ ਜਿਹੜਾ ਗੁਨੇਗਾਰ ਉਹ ਬ੍ਰੇਕ ਸਿਸਟਮ ਚੱਜ ਦੇ ਨਾਲ ਚੱਲਦਾ ਹੋਣਾ ਆ। ਸੋ ਉਹਦੇ ਕਰਕੇ ਤੁਹਾਡਾ ਟਰੱਕ ਜਿਹੜਾ ਉਹ ਖੜ ਜਾਂਦਾ ਹੈ, ਉਹ ਫਿਰ ਚੱਲ ਨਹੀਂ ਸਕਦਾ ਜਿੰਨੀ ਦੇਰ ਤੱਕ ਠੀਕ ਨਾ ਹੋਵੇ। ਸੋ ਭਾਈ ਇਸ ਚੀਜ਼ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਹੁਣ ਬੰਦਾ ਦੇਖਦਾ ਯਾਰ, ਇਹ ਤਾਂ ਬੜੀ ਬੇਸਿਕ ਜੀ ਜਿਹੜੀ ਉਹ ਚੀਜ਼ ਆ, ਜਿਹੜਾ ਚਲਾ ਰਿਹਾ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਆ। ਸੋ ਅਗਲੇ ਕਾਲਰ ਆਪਾਂ ਲੈਂਦੇ ਆ ਜੀ। ਹਾਂਜੀ, ਆਪਣੇ ਅਗਲੇ ਕਾਲਰ ਨੇ ਜੀ ਸੁਖੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ
ਹਾਂਜੀ ਸੁਖੀ ਜੀ। ਭਾਜੀ ਜੀ। ਹਾਂਜੀ ਹਾਂਜੀ ਜੀ ਗੱਲ ਇੱਥੇ ਮੈਨੂੰ ਲਾਈਕ ਆਲਮੋਸਟ 14 ਇਅਰਸ ਹੋ ਗਏ ਲਾਈਕ ਮੈਂ ਚਲਾਉਂਦੇ ਨੂੰ। ਮੈਂ ਟੋਰਾਂਟੋ ਤੋਂ ਬਰੈਂਪਟਨ ਤੋਂ ਤੇ ਮੈਂ ਇੱਧਰ ਨੂੰ ਚੱਲਿਆ ਵਾਂ ਮੋਸਟਲੀ ਲਾਈਕ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਵਿਦਿਨ ਕੈਨੇਡਾ ਚਲਾਇਆ ਠੀਕ ਹੈ। ਤੇ ਮੈਂ 2 ਸਾਲ ਚਲਾਇਆ ਤੇ ਫਿਰ ਉਹ ਐਕਚੁਅਲੀ ਉੱਥੇ ਤਾਂ ਮੈਨੂੰ ਵਿੰਟਰ ਬਹੁਤ ਬੈਡ ਹੈ ਕੈਨੇਡਾ ਦੀ ਨਾ ਲਾਈਕ ਫਿਰ ਮੈਂ ਛੱਡਤਾ। ਫਿਰ ਮੈਂ ਇੱਧਰ ਨੂੰ ਆਉਣਾ ਸ਼ੁਰੂ ਹੋ ਗਿਆ। ਮੈਂ ਜ਼ਿਆਦਾ ਇੱਧਰ ਹੀ ਚੱਲਿਆ। ਉਹ ਇੱਕ ਭਾਈ ਸਾਹਿਬ ਆਏ ਨਾ ਕਹਿੰਦੇ ਜੀ ਇੱਥੇ ਦੇ ਆਪਣੇ ਹੈਗੇ ਨੇ ਵੇਟ ਸਟੇਸ਼ਨ ਵਾਲੇ ਇੰਸਪੈਕਟਰ ਬੜੇ ਫਰੈਂਡਲੀ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਜੀ ਗੱਲ ਏਦਾਂ ਹੈਗੀ ਹੈ ਜੀ ਆਪਣੇ ਇੱਥੇ ਜਿਹੜੇ ਹੈਗੇ ਨੇ ਨਾ ਉਹ ਹੈਗੇ ਨੇ ਮੋਸਟਲੀ ਵੇਟ ਸਟੇਸ਼ਨਸ ਜੀ। ਠੀਕ ਹੈ ਜੀ। ਜਿਹੜੇ ਪੋਰਟ ਆਫ ਐਂਟਰੀਆਂ ਹੈਗੀਆਂ ਨੇ ਲਾਈਕ ਜਿਵੇਂ ਆਪਾਂ ਮੋਸਟਲੀ ਐਂਟਰ ਹੁੰਦੇ ਆ ਜਿਵੇਂ ਨਿਊ ਮੈਕਸੀਕੋ 'ਚ ਐਂਟਰ ਹੁੰਦੇ ਆ ਜੀ ਹੁਣ ਉਹ ਤੁਹਾਡਾ ਚੈੱਕ ਕਰਦੇ ਆ DOT ਨੰਬਰ ਪਾ ਕੇ ਵੀ ਇਹਨਾਂ ਕੋਲ ਪਰਮਿਟ ਹੈਗਾ ਕਿ ਨਹੀਂ ਹੈਗਾ ਕਿ ਇੱਦਾਂ ਦਾ ਨਹੀਂ ਤੁਰੇ ਫਿਰਦੇ। ਜਦੋਂ ਕੋਈ ਪ੍ਰੀ ਪਾਸ ਹੈਗਾ ਪ੍ਰੀ ਪਾਸ ਦੇ ਵਿੱਚ ਚਲੋ ਸਾਰਾ ਕੁਝ ਔਨ ਰਿਕਾਰਡ ਹੁੰਦਾ ਹੀ ਆ। ਉਹ ਗੱਲ ਏਦਾਂ ਜੀ ਇੱਥੇ ਫਰੈਂਡਲੀ ਤਾਂ ਹੈਗੇ ਇੱਥੇ ਲਾਈਕ ਪੈਂਦੇ ਹੈਗੇ ਨੇ US ਦੇ ਵਿੱਚ ਵੇਟ ਨੂੰ। ਠੀਕ ਹੈ। ਠੀਕ ਹੈ ਜੀ। ਜਿਹੜਾ ਮਾਪਦੰਡ ਹੈਗਾ ਜੀ ਇੱਥੇ DOT ਕਹਿ ਦਿੰਦੇ ਨੇ ਸਾਡੇ ਉੱਥੇ ਕਹਿ ਦਿੰਦੇ MTO ਜੀ। ਠੀਕ ਹੈ ਜੀ ਮੋਟਰ ਟਰਾਂਸਪੋਰਟ ਆਫੀਸਰ ਕਹਿੰਦੇ ਨੇ। ਉਹਨਾਂ ਦੇ ਮਾਪਦੰਡ US ਵਾਲਿਆਂ ਨਾਲੋਂ ਟੋਟਲੀ ਡਿਫਰੈਂਟ ਨੇ ਜੀ। ਉਹ ਬਹੁਤ ਜ਼ਿਆਦਾ ਸਟ੍ਰਿਕਟ ਨੇ। ਠੀਕ ਹੈ। ਠੀਕ ਹੈ ਜੀ। ਉਹ ਫਰੈਂਡਲੀ ਤਾਂ ਨਹੀਂ ਲੱਗਦੇ। ਉਹ ਅਸਲ ਦੇ ਵਿੱਚ ਸਾਡੇ ਉੱਥੇ ਵੇਟ ਸਟੇਸ਼ਨ ਨਹੀਂ ਹੈਗੇ। ਸਾਡੇ ਉੱਥੇ ਹੈਗੇ ਨੇ ਕਹਿੰਦੇ ਨੇ ਜੀ ਇੰਸਪੈਕਸ਼ਨ ਸਟੇਸ਼ਨ। ਠੀਕ ਹੈ। ਕਿਉਂਕਿ ਸਾਡਾ ਜਿਹੜਾ ਵੇਟ ਹੈ ਗ੍ਰੋਸ ਵੇਟ ਹੈ ਉਹ ਵੱਧ ਹੈ US ਨਾਲ। ਅਸੀਂ ਉੱਥੇ ਲੈ ਕੇ ਹਾਂਜੀ 84,000 ਚੱਕ ਸਕਦੇ ਹਾਂ। ਮਤਲਬ ਜਿਵੇਂ ਇੱਥੇ 34,000 ਐਕਸਲਾ ਤੇ ਹੋਣਾ ਚਾਹੀਦਾ ਉੱਥੇ ਮਤਲਬ ਕਿ 36 ਚੱਕ ਸਕਦੇ ਆ ਰਾਈਟ। ਤੇ ਉਹ ਵੇਟ ਨੂੰ ਪੈਂਦੇ ਨਹੀਂ। ਠੀਕ ਹੈ ਜੀ। ਠੀਕ ਹੈ ਜੀ ਕਿਉਂਕਿ ਉੱਥੇ ਵੇਟ ਵੱਧਦਾ। ਠੀਕ ਹੈ ਜੀ। ਉਹ ਪੈਂਦੇ ਨੇ ਇੰਸਪੈਕਸ਼ਨ ਨੂੰ। ਮਤਲਬ ਕਿ ਮੇਰੀ ਹੋਈ ਸੀਗੀ 2011 ਦੇ ਵਿੱਚ ਇੰਸਪੈਕਸ਼ਨ ਹੋਈ ਹੈ ਜਿਹੜੀ ਹੋਈ ਹੈ ਜਿਹਦੀ ਮੈਨੂੰ ਟਿਕਟ ਵੀ ਮਿਲੀ ਹੈ ਮੇਰੇ ਪਿਛਲੇ 13-14 ਸਾਲਾਂ 'ਚ ਜਦ ਮੈਂ ਟਰੱਕ ਵਾਲਾ। ਹੋਰ ਮੈਨੂੰ ਅੱਜ ਤੱਕ ਕਦੇ ਕੋਈ ਟਿਕਟ ਨਹੀਂ ਮਿਲੇਗੀ ਈਵਨ US ਦੇ ਵਿੱਚ ਵੀ ਨਹੀਂ ਮਿਲੀ। ਠੀਕ ਹੈ ਸੁਖੀ ਜੀ। ਉਹਦੇ ਵਿੱਚ ਦੇਖੋ ਜੀ ਤੁਸੀਂ ਬਲੀਵ ਨਹੀਂ ਕਰੋਗੇ 4 ਬੰਦਿਆਂ ਨੇ ਇੰਸਪੈਕਸ਼ਨ ਕੀਤੀ ਮੇਰੇ ਟਰੱਕ ਦੀ। ਹਾਲਾਂਕਿ ਸਾਰਾ ਕੁਝ ਠੀਕ ਸੀਗਾ। ਉਹਨਾਂ ਨੇ ਫਿਰ ਐਟ ਦਾ ਐਂਡ ਆਫ ਦਾ ਡੇ ਉਹਨਾਂ ਨੇ ਇੱਕ ਮੇਰੇ ਫਰੰਟ ਐਕਸਲ ਦਾ ਜਿਹੜਾ ਚੈਂਬਰ ਸੀਗਾ ਉਹਦੇ ਉੱਪਰ ਜਿਹੜੀ 에ਅਰਲਾਈਨ ਜਾਂਦੀ ਸੀ ਉਹ ਥੋੜੀ ਜਿਹੀ ਘੜੀਸਦੀ ਪਈ ਸੀਗੀ ਮਡ ਫਲੈਪ ਦੇ ਨਾਲ ਜਿਹੜਾ ਫਰੰਟ ਤੇ ਹੁੱਡ ਤੇ ਹੁੰਦਾ। ਉਹਨੇ ਉਸ ਚੀਜ਼ ਦੀ ਵੀ ਟਿਕਟ ਦਿੱਤੀ। ਮਤਲਬ ਉਹਨੇ ਛੱਡਿਆ ਨਹੀਂ ਮੈਨੂੰ ਇੰਨੀ ਚੀਜ਼। 4 ਬੰਦੇ ਮੇਰੇ ਟਰੱਕ ਨੂੰ ਪੈ ਗਏ। ਇਸ ਕਰਕੇ ਸਾਨੂੰ ਜਿਹੜੇ US ਵਾਲੇ ਉਹ ਫਰੈਂਡਲੀ ਲੱਗਦੇ ਆ। ਥੋੜੇ ਫਰਕ ਆ ਨਾਲੇ ਸਾਡੇ ਪ੍ਰੀ ਪਾਸ ਨਹੀਂ ਹੈਗੇ। ਠੀਕ ਹੈ। ਥੈਂਕ ਯੂ ਸੁਖੀ ਜੀ। ਮਿਹਰਬਾਨੀ ਜੀ ਬਹੁਤ ਸ਼ੁਕਰੀਆ। ਸੋ ਦੇਖੋ ਅੱਜ ਦੇਖੋ ਪ੍ਰਵੀਨ ਜੀ ਅੱਜ ਥੋੜਾ ਬਹੁਤਾ ਸਾਨੂੰ ਕੈਨੇਡਾ ਦੀ ਟਰੈਕਿੰਗ ਬਾਰੇ ਵੀ ਜਿਹੜਾ ਨਾਲ ਦੇ ਨਾਲ ਪਤਾ ਲੱਗ ਰਿਹਾ। ਸੋ ਇਦਾਂ ਪ੍ਰੋਗਰਾਮ ਕਰਕੇ ਸਾਡੀ ਨੌਲੇਜ ਦੇ ਵਿੱਚ ਇੰਨਾ ਵਾਧਾ ਹੋ ਰਿਹਾ ਤੇ ਜਿਹੜਾ ਇੰਸਪੈਕਸ਼ਨ 'ਚ ਜਾਂਦਾ ਉਹਦੀ ਕਿੰਨਾ ਜਿਹੜਾ ਨੌਲੇਜ 'ਚ ਵਾਧਾ ਹੁੰਦਾ ਉਦੋਂ ਵੀ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਪਤਾ ਲੱਗਦੀਆਂ ਹੋਣਗੀਆਂ ਜੀ। ਰੁਪਿੰਦਰ ਸਿੰਘਾ ਜੀ ਔਨ 에ਅਰ ਨੇ ਜੀ ਤੇ ਸਿੰਘਾ ਸਾਹਿਬ ਥੋੜਾ ਬਰੀਫ ਹੀ ਰੱਖਿਓ ਜੀ ਆਪਣਾ ਸਮਾਂ ਸਮਾਪਤ ਕਰ ਜੀ। ਠੀਕ ਹੈ ਬਾਈ। ਹਾਂਜੀ ਮੈਂ ਤਾਂ ਆੜਾ ਫਰੈਂਡਲੀ ਵਾਲੀ ਗੱਲ ਇਹਦੀ ਕਰਦਾ ਸੀ ਗੱਲ। ਮੈਂ ਕੈਲੀਫੋਰਨੀਆ ਤੋਂ ਹੀ ਹਾਂ ਜੀ। ਕਿ ਪਿੱਛੇ ਹੋ ਗਿਆ ਥੋੜਾ ਟਾਈਮ ਤੇ ਮੈਂ ਨਾ ਇੰਡੀਆ ਗਿਆ। ਇੰਡੀਆ ਜਾਣ ਤੋਂ ਪਹਿਲਾਂ ਮੈਨੂੰ ਟਿਕਟ ਮਿਲ ਗਈ ਸੀ ਇੱਕ। ਠੀਕ ਹੈ। ਤੇ ਉਹ ਮੈਂ ਇੰਡੀਆ ਵੜ ਗਿਆ। ਫਿਰ ਇੰਡੀਆ ਜਾ ਕੇ ਜਦੋਂ ਵਾਪਸ ਮੇਰੇ ਦਿਮਾਗ 'ਚ ਨਿਕਲੀ ਗੱਲ ਟਿਕਟ ਵਾਲੀ। ਤੇ ਮੈਨੂੰ ਲੈਟਰ ਆਈਆਂ ਮੇਰੇ ਐਡਰੈਸ ਤੇ ਜਿੱਥੇ ਮੈਂ ਸੀਗਾ ਨੇ ਮਿਲੀਆਂ ਨੇ ਮੈਨੂੰ ਲੈਟਰਾਂ ਐਡਰੈਸ ਵਰਤੇ ਸੀਗੀਆਂ। ਮੇਰਾ ਲਾਇਸੈਂਸ ਸਸਪੈਂਡ ਹੋ ਗਿਆ ਜੀ। ਓਹੋ। ਤੇ ਜਦੋਂ ਮੈਨੂੰ ਸਕੇਲ ਤੇ ਚੈਕਿੰਗ ਲਈ ਇੰਸਪੈਕਸ਼ਨ ਕਰਾਉਣੀ ਸੀ ਕਿ ਮੈਂ ਆਪ ਗਿਆ ਸਕੇਲ ਤੇ ਜੀ। ਮੈਂ ਪਹਿਲਾਂ ਤਾਂ ਮੇਰਾ ਇੱਦਾਂ ਕਰਾਉਣਾ ਵੀ ਟਾਈਮ ਲੰਘੀ ਗਿਆ ਪਰ ਮੈਂ ਕਿਹਾ ਹੁਣ ਕਰਾਉਣੀ ਪੈਣੀ। ਮੈਂ ਆਪਣੇ ਆਪ ਗਿਆ ਸਕੇਲ ਤੇ ਜਦੋਂ ਮੇਰਾ ਲਾਇਸੈਂਸ ਚੈੱਕ ਕੀਤਾ ਉਹਨਾਂ ਨੇ ਉਹ ਐਕਸਪਾਇਰ ਤੇਰਾ ਲਾਇਸੈਂਸ ਨਹੀਂ ਸਸਪੈਂਡਡ ਸੀਗਾ। ਹਾਂਜੀ ਸਸਪੈਂਡ। ਹਾਂਜੀ ਸਸਪੈਂਡ ਹੋਏ ਨੂੰ ਵੀ 5-6 ਮਹੀਨੇ ਹੋ ਗਏ ਸੀ। ਤੇ ਉਹ ਫਰੈਂਡਲੀ ਵਾਲੀ ਗੱਲ ਇਹ ਹੈ ਕਿ ਇੰਨੇ ਵਧੀਆ ਬੰਦੇ ਸੀ ਉਹ। ਜੇ ਕੈਨੇਡਾ ਵਗੈਰਾ ਹੁੰਦਾ ਤਾਂ ਮੈਨੂੰ ਉੱਥੇ ਇਕੱਠਾ ਕਰ ਦਿੰਦੇ ਉਹ ਜੀ। ਠੀਕ ਆ। ਹਾਂਜੀ ਮੈਨੂੰ ਕਹਿੰਦੇ ਇਹਦਾ ਅਮਰੀਕਾ ਦੀਆਂ ਸਿਫਤਾਂ ਬੜੀਆਂ ਸੁਣ ਲਈਆਂ ਅੱਜ। ਠੀਕ ਹੈ ਜੀ ਜੀ। ਨਹੀਂ ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁੰਦਾ ਬਾਈ ਇਹ ਨਾ ਕੈਨੇਡਾ ਦੀ ਡਰਾਈਵਿੰਗ ਬੜੀ ਔਖੀ ਆ। ਇੱਥੋਂ ਵਾਲਾ ਬਹੁਤ ਫਰਕ ਆ। ਤੇ ਇਹਦਾ ਨਜਾਇਜ਼ ਹੀ ਫਾਇਦਾ ਚੱਕਣ ਵਾਲੇ ਵੀ ਹੈਗੇ ਵੈਸੇ। ਥੈਂਕ ਯੂ ਸੰਗਾ ਸਾਹਿਬ। ਥੈਂਕ ਯੂ ਜੀ। ਨਿਰਵਿੰਦਰ ਜੀ ਸ਼ੇਅਰ ਕਰਨ ਲਈ। ਸਮਾਂ ਸਮਾਪਤ ਹੈ ਜੀ। ਕੈਨੇਡਾ ਵਾਲੇ ਅਮਰੀਕਾ ਦੀਆਂ ਸਿਫਤਾਂ ਕਰਦੇ ਤੇ ਪਰ ਸਾਡੇ ਲੋਕ ਹਜੇ ਵੀ ਚੌੜ 'ਚ ਅਮਰੀਕਾ ਹੀ ਕਹਿੰਦੇ ਆੜਾ ਨਹੀਂ ਲਾਉਂਦੇ ਨਾਲ। ਚਲੋ ਕੋਈ ਗੱਲ ਨਹੀਂ। ਹਾਂਜੀ ਹਨਾ ਆਪਣੇ ਹਾਂਜੀ ਰਾਜੀ ਤੁਸੀਂ ਕੁਝ ਜੀ ਜੀ ਬਿਲਕੁਲ ਨਹੀਂ ਬਹੁਤ ਵਧੀਆ ਜਿਹੜਾ ਲੱਗ ਰਿਹਾ। ਸੋ ਇਦਾਂ ਦੀ ਸੁਣਦੇ ਆ ਤੇ ਸਾਨੂੰ ਵੀ ਨੌਲੇਜ ਦੇ ਵਿੱਚ ਜਿਹੜਾ ਆ ਉਹ ਵਾਧਾ ਹੁੰਦਾ ਆ ਤੇ ਚੰਗੀ ਗੱਲ ਆ ਜੀ। ਇੱਕ ਦੂਜੇ ਦੇ ਨਾਲ ਮਿਲ ਕੇ ਚੱਲੋ ਤੇ ਸੇਫਟੀ ਫਸਟ ਤੇ ਸੇਫਟੀ ਮਸਟ ਇਹ ਜਿਹੜੀ ਜ਼ਰੂਰੀ ਹੈ। ਇਹਦੇ ਵਿੱਚ ਕਿਤੇ ਵੀ ਕੋਤਾਹੀ ਜਿਹੜੀ ਉਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਤਾਂ ਚਲੋ ਕਮਰਸ਼ੀਅਲ ਟਰੱਕਿੰਗ ਦੀ
ਇਹ ਗੱਲ ਆ ਵੀ ਇਹ ਇਹਦੀ ਇੰਸਪੈਕਸ਼ਨ ਕਰਦੇ ਆ ਚਾਹੀਦੀਆਂ, ਤੇ ਦੂਜੀਆਂ ਗੱਡੀਆਂ ਦੀ ਵੀ ਇਦਾਂ ਦੀ ਇੰਸਪੈਕਸ਼ਨ ਜਿਹੜੀ ਉਹ ਨਾਲ ਦੇ ਨਾਲ ਹੋਣੀ ਚਾਹੀਦੀ ਆ। ਉਹ ਵੀ ਕਈ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਜਿਹੜੀਆਂ ਆ ਉਹ ਚੱਲ ਰਹੀਆਂ ਹੁੰਦੀਆਂ, ਇਵੈਂਚੁਅਲੀ ਉਹ ਵੀ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ। ਤੇ ਆਪਣੇ ਅਖੀਰਲੇ ਕਾਲਰ ਨੇ ਚੀਮਾ ਜੀ ਬਸ ਆਪਾਂ ਵਾਈਂਡ ਅਪ ਤੇ ਹੀ ਆ ਜੀ, ਬਰੀਫ ਹੀ ਰੱਖਿਓ। ਵਾਈਂਡ ਅਪ ਚ ਭਾਜੀ ਮੈਂ ਪੰਜਾਬੀ ਰੇਡੀਓ USA ਤੁਹਾਡੇ ਦੋਨੇ ਭਰਾਵਾਂ ਦਾ ਤੇ ਇਹ ਸ਼ੋਅ ਦਾ ਥੈਂਕ ਯੂ ਕਰਨਾ ਸੀਗਾ ਵੀ ਜਦੋਂ ਮੈਂ ਲਾਸਟ ਵੀਕ ਫਸਟ ਟਾਈਮ ਕਾਲ ਕਰੀ ਸੀਗੀ ਤੁਹਾਨੂੰ, ਪਹਿਲੀ ਕਾਲ ਕਰੀ ਸੀ ਮੈਂ ਪੰਜਾਬੀ ਰੇਡੀਓ USA ਤੇ 4 ਸਾਲਾਂ ਤਾਂ ਭਾਜੀ ਮੈਨੂੰ 37 ਜਿੱਦਾਂ ਫਰੈਂਡਸ ਦੀਆਂ ਕਾਲ ਆਈਆਂ ਕਿ ਜਿਨ੍ਹਾਂ ਨੂੰ ਮੈਂ ਭੁੱਲ ਚੁੱਕਿਆ ਸੀਗਾ। ਮੈਂ ਫੋਨ ਚੇਂਜ ਕਰਿਆ ਤਾਂ ਮੇਰੇ ਫੋਨ 'ਚ ਨੰਬਰ ਵੀ ਹੈ ਨਹੀਂ ਸੀ। ਤਾਂ ਪੰਜਾਬੀ ਰੇਡੀਓ USA ਨੇ ਮੈਨੂੰ ਮੇਰੇ 12-13 ਇਹੋ ਜਿਹੇ ਫਰੈਂਡ ਸੀ ਜਿਹੜੇ ਮੇਰੇ ਦਿਮਾਗ 'ਚੋਂ ਵੀ ਨਿਕਲ ਗਏ ਸੀ, ਫੋਨ 'ਚੋਂ ਵੀ ਨਿਕਲ ਗਏ ਸੀ, ਉਹਨਾਂ ਦੀ ਵੀ ਕਾਲ ਆਈ। ਸੁਣਦੇ ਬਹੁਤ ਜਾਣੇ ਆ, ਉਹ ਅੱਜ ਵੀ ਮੈਨੂੰ ਸੁਣਦੇ ਹੋਣੇ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀਰੇ, ਮੇਥੋਂ ਵੱਧ ਕੋਈ ਨਹੀਂ ਸੰਗਦਾ ਹੋਣਾ, ਜੇ ਮੈਂ ਕਾਲ ਕਰ ਲਈ ਤੁਸੀਂ ਵੀ ਕਰਿਆ। ਥੈਂਕ ਯੂ ਚੀਮਾ ਜੀ, ਬੜੀ ਮਿਹਰਬਾਨੀ, ਧੰਨਵਾਦ ਵੀਰ ਜੀ, ਏਦਾਂ ਹੀ ਕਾਲ ਕਰਦੇ ਰਹੋ, ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਚਲੋ ਜੀ, ਵਿਛੜਿਆਂ ਨੂੰ ਵੀ ਮਿਲਾ ਦਈਏ, ਦੋਸਤਾਂ ਦੇ ਨਾਲ ਵੀ ਗੱਲਾਂ ਬਾਤਾਂ ਹੋ ਜਾਣ। ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਕਿਸੇ ਨੂੰ ਕੋਈ ਇਨਫੋਰਮੇਸ਼ਨ ਅਜਿਹੀ ਮਿਲ ਜਾਵੇ ਜਿਸ ਦੇ ਨਾਲ ਉਸਦਾ ਭਲਾ ਹੋ ਜਾਵੇ ਤੇ ਬਾਕੀ ਵਿਛੜਿਆਂ ਨੂੰ ਮਿਲ ਜਾਣ, ਬਹੁਤ ਵਧੀਆ, ਬਹੁਤ ਚੰਗਾ। ਤੇ ਸਾਨੂੰ ਵੀ ਬਹੁਤ ਚੰਗਾ ਲੱਗਾ ਆਪਣੀ ਕਮਿਊਨਿਟੀ ਦੇ ਮੁੱਦਿਆਂ ਨੂੰ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਕੇ ਜਿਸ ਦੇ ਨਾਲ ਭਲਾ ਹੋਵੇ, ਇਹੀ ਸਾਡਾ ਜਿਹੜਾ ਮੁੱਖ ਉਦੇਸ਼ ਹੈਗਾ ਆ। ਤੇ ਦੇਖੋ ਰਾਜ ਜੀ, ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਆ ਤੇ ਆਪਣੀ ਡਿਊਟੀ ਲੱਗੀ ਹੋਈ ਆ ਵੀ ਇਨਫੋਰਮੇਸ਼ਨ ਹੀ ਦੇਣੀ, ਤੇ ਪਰ ਸੋਰਸ ਆਫ ਇਨਫੋਰਮੇਸ਼ਨ ਸਾਡੇ ਕਾਲਰਸ ਵੀ ਨੇ। ਕਿੰਨੀਆਂ ਗੱਲਾਂ, ਕਿੰਨੇ ਤਜਰਬੇ ਸ਼ੇਅਰ ਕਰਕੇ ਜਾਂਦੇ ਨੇ ਅਮਰੀਕਾ ਕੈਨੇਡਾ ਦੀ ਪੁਲਿਸ ਬਾਰੇ, ਜਾਂ ਟ੍ਰਿਪ ਤੇ ਜਾਣ ਤੋਂ ਪਹਿਲਾਂ ਜਿਹੜੀ ਪਹਿਲਾਂ ਚੈਕਿੰਗ ਕਰਨੀ ਕਿੰਨੀ ਜ਼ਰੂਰੀ ਹੈ, ਕਿੰਨੇ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕਦਾ। ਸੋ ਬਹੁਤ ਮੇਰੇ ਖਿਆਲ ਦੇ ਨਾਲ ਸੇਫਟੀ ਦੇ ਐਂਡ ਤੋਂ ਜਾਂ ਹੋਰ ਤੁਹਾਡੇ ਰਿਕਾਰਡ ਦੇ ਐਂਡ ਤੋਂ ਵੀ ਇਹ ਚੀਜ਼ਾਂ ਬਹੁਤ ਚੰਗੀਆਂ ਨੇ ਜੇਕਰ ਅਸੀਂ ਇਹਦੇ 'ਚ ਖੁੱਲ੍ਹ ਦਿਲੀ ਨਾਲ ਪਾਰਟੀਸਪੇਟ ਕਰੀਏ ਜੀ। ਤੇ ਹੁਣ ਆਪਾਂ ਲਵਾਂਗੇ ਇਜਾਜ਼ਤ, ਕੱਲ ਨੂੰ ਕਿਸੇ ਨਵੇਂ ਟੌਪਿਕ ਦੇ ਨਾਲ ਸਾਂਝੀ ਸਾਥ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੇ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।